ਗੱਲਬਾਤ ਕਰਨੀ ਆ। ਜੀ। ਕਈ ਵਾਰੀ ਕੁਛ ਇਸ਼ੂ ਇੱਦਾਂ ਦੇ ਸਾਹਮਣੇ ਆ ਜਾਂਦੇ ਆ ਅਚਨਚੇਤ, ਫਿਰ ਉਹਨਾਂ ਉੱਤੇ ਗੱਲ ਕਰਨੀ ਜਿਹੜੀ ਉਹ ਚਾਹੀਦੀ ਆ, ਬਣ ਜਾਂਦੀ ਆ। ਸੋ ਉਸੇ ਸੰਦਰਭ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ। ਕਾਫੀ ਸਿਆਸੀ ਉਥਲ-ਪੁਥਲ ਜਿਹੜੀ ਉਹ ਚੱਲਦੀ ਰਹਿੰਦੀ ਆ, ਆਲਦੋ ਆਪਾਂ ਤੁਹਾਨੂੰ ਖਬਰਾਂ ਦੇ ਮਾਮਲੇ ਦੇ ਵਿੱਚ, ਖਬਰਾਂ ਦੇ ਰੂਪ ਦੇ ਵਿੱਚ ਤਾਂ ਦੱਸਦੇ ਹੀ ਰਹਿੰਦੇ ਆ, ਪਰ ਅੱਜ ਦੇ ਵਿੱਚ ਇਹ ਵੀ ਆ ਵੀ ਚਲੋ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ, ਜੋ ਤੁਹਾਡੇ ਮਨ 'ਚ ਚੱਲ ਰਿਹਾ ਆ, ਉਹ ਵੀ ਵਲਵਲੇਵੇਂ ਆ ਜਿਹੜੇ ਤੁਹਾਡੇ ਵਲਵਲੇ ਆ ਜਿਹੜੇ ਉਹ ਤੁਸੀਂ ਸਾਂਝੇ ਕਰ ਸਕਦੇ ਆ। ਜ਼ੀਰੇ ਦੇ ਵਿੱਚ ਜਿਹੜੀ ਉਹ ਜਿੱਤ ਹੋਈ ਆ, ਮੋਰਚੇ ਧਰਨੇ ਦੀ ਜਿਹੜੀ ਉਹ ਜਿੱਤ ਹੋਈ ਆ, ਆਲਦੋ ਅਜੇ ਨੋਟਿਸ ਆਉਣੇ ਆ, ਜਿੱਦਾਂ ਵੀ ਆ ਉਸਦੀ ਦਰਕਾਰ ਜ਼ਰੂਰ ਹੈਗੀ, ਪਰ ਮੁੱਖ ਮੰਤਰੀ ਹੋਣਾ ਨੇ ਆਪਣੇ ਮੂੰਹੋਂ ਜਿਹੜਾ ਉਹ ਕਿਹਾ ਆ, ਉਹ ਤਾਂ ਚਲੋ ਕਹਿੰਦੇ ਰਹਿੰਦੇ ਆ ਸਿਆਸਤਦਾਨ, ਬਹੁਤ ਕੁਝ ਦੇਖਣਾ ਹੋਊਗਾ, ਪਰ ਲੋਕਾਂ ਦੇ ਝੁਕਾਅ ਅੱਗੇ ਜਿਹੜਾ ਝੁਕਣਾ ਪਿਆ ਆ, ਲੋਕਾਂ ਦੇ ਦਬਾਅ ਹੇਠਾਂ ਜਿਹੜਾ ਆ ਉਹ ਝੁਕਣਾ ਪਿਆ ਆ ਮਾਨ ਸਰਕਾਰ ਨੂੰ। ਇਸੇ ਤਰੀਕੇ ਦੇ ਨਾਲ ਅੱਜ ਇੱਕ ਹੋਰ ਉਥਲ-ਪੁਥਲ ਜਿਹੜੀ ਹੋਈ, ਅਕਾਲੀ ਦਲ ਚੋਂ ਨਿਕਲੇ, PPP ਦੇ ਵਿੱਚ ਗਏ, ਉਹ ਬਣਾਈ, ਉਹਦੇ ਨਾਲ ਦਾ ਹੁਣ ਉਹਨਾਂ ਦਾ ਸਾਥੀ ਦਾ ਬਣ ਗਿਆ ਮੁੱਖ ਮੰਤਰੀ, ਆਪ ਰਹਿ ਗਏ ਵਿਚਾਰੇ ਖਾਲੀ ਖਜ਼ਾਨਾ ਮੰਤਰੀ। ਮਿਰਜ਼ਾ ਗਾਲਿਬ ਜਿਹੜੇ ਪੰਜਾਬ ਦੀ ਸਿਆਸਤ ਦੇ ਸੱਦੇ ਜਾਂਦੇ ਆ, ਫਿਰ ਕਾਂਗਰਸ 'ਚ ਗਏ, ਉੱਥੇ ਵੀ ਉਹੀ ਕੁਛ ਕਰਦੇ ਰਹੇ, ਤੇ ਹੁਣ ਕਹਿੰਦੇ ਵੀ ਕਾਂਗਰਸ ਦੇ ਵਿੱਚ ਮੇਰੀ ਸਪੇਸ ਨਹੀਂ ਰਹੀ। ਜਾਂ ਤਾਂ ਹੁਣ ਵੇਖੋ ਜਿਹੜੇ ਸਾਡੇ ਪੰਜਾਬੀ ਮੁੱਖ ਮੰਤਰੀ ਸੀਗੇ ਉਹਨਾਂ ਪਿੱਛੇ ਜਾਣਗੇ, ਤੇ ਜਾਂ ਫਿਰ ਦੇਖੋ ਕੋਈ ਹੋਰ ਨਵਾਂ ਫਰੰਟ ਨਾ ਖੜਾ ਹੋਵੇ, ਤੇ ਜਾਂ ਫਿਰ ਇਹ ਨਾ ਹੋਵੇ ਪ੍ਰਵੀਨ ਸ਼ਰਮਾ ਜੀ ਵੀ ਕਿਤੇ ਆਪਣੇ ਪੁਰਾਣੇ ਸਾਥੀ ਦੇ ਨਾਲ ਦੁਬਾਰਾ ਕਿਤੇ ਮਿੱਤਰਤਾ ਗੂੜੀ ਜਿਹੜੀ ਹੋ ਗਈ। ਕੀ ਤੁਹਾਨੂੰ ਲੱਗ ਰਿਹਾ ਹੈ ਮਿਰਜ਼ਾ ਗਾਲਿਬ ਨੂੰ ਲੈ ਕੇ? ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸਾਡੀ ਸਿਆਸਤ ਆ ਨਾ, ਤਕਰੀਬਨ ਸਾਰੇ ਵਿਸ਼ਵ ਦੀ ਹੁਣ ਤਾਂ ਇਹਦੇ 'ਚ ਐਥਿਕਸ, ਵੈਲਿਊਜ਼ ਉਹ ਚੀਜ਼ਾਂ ਨਹੀਂ ਰਹੀਆਂ, ਘੱਟ ਗਈਆਂ, ਕਿ ਅਸੂਲ ਤੇ ਸਿਧਾਂਤ ਮੰਨਫੀ ਹੋ ਗਏ। ਤੁਸੀਂ ਦੇਖੋ ਮਨਪ੍ਰੀਤ ਬਾਦਲ ਜਦੋਂ PPP 'ਚ ਆਉਂਦੇ ਤੇ ਅਕਾਲੀ ਭਾਜਪਾ ਗੱਠਜੋੜ ਨੂੰ ਪੂਰਾ ਨਿੰਦਦੇ, 2012 ਦੀ ਗੱਲ ਹੈ, ਤੇ ਉਹ ਮਤਲਬ ਪੂਰੀਆਂ ਉਹਨਾਂ ਦੀਆਂ ਜੋ ਉਹਨਾਂ ਦੇ ਰਾਜ ਦੇ ਵਿੱਚ 2007 ਤੋਂ ਲੈ ਕੇ 12 ਤੱਕ ਕੁਤਾਹੀਆਂ ਹੋਈਆਂ, ਜੋ ਉਹਨਾਂ ਨੇ ਲੁੱਟ ਮਚਾਈ ਸੀ, ਉਸ ਲੁੱਟ ਤੇ ਬੜਾ ਖੁੱਲ ਕੇ ਬੋਲਦੇ, ਤੇ ਕਾਂਗਰਸ ਨੂੰ ਵੀ, ਕਿਉਂਕਿ ਕਾਂਗਰਸ ਨੇ ਇੱਕ ਬੜਾ ਲੰਮਾ ਰਾਜ ਕੀਤਾ ਦੇਸ਼ ਦੇ ਉੱਤੇ, ਤੇ PPP ਦੀਆਂ ਜਦੋਂ ਵੋਟਾਂ ਲੈਣੀਆਂ ਸੀ ਦੋਨਾਂ ਪਾਰਟੀਆਂ ਨੂੰ ਨਿੰਦਦੇ ਰਹੇ ਪੂਰਾ। 2016 ਆਉਂਦੇ ਹਿਰਦੇ ਪਰਿਵਰਤਨ ਹੋ ਗਿਆ, ਤੇ ਕਾਂਗਰਸ ਦੇ ਵਿੱਚ ਰਲੇਵਾਂ ਕਰ ਲਿਆ। ਜਿਹੜੀ ਕਾਂਗਰਸ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਨੇ ਕੀਤਾ, 84 ਸਿੱਖ ਕਤਲੇਆਮ ਦੇ ਵਿੱਚ ਕਾਂਗਰਸੀ ਲੀਡਰਾਂ ਦੇ ਨਾਮ ਬੋਲਦੇ ਸੀ, ਸਰਕਾਰੀ ਮਸ਼ੀਨਰੀ ਕਿਤੋਂ ਭੁੱਲਿਆ, ਕਿਤੋਂ ਗੁੱਝਿਆ, ਉਹਨਾਂ ਦੇ ਵਿੱਚ ਹੀ ਰਲੇਵਾਂ ਕਰ ਲਿਆ। ਮੁੜ ਕੇ ਅਕਾਲੀ ਭਾਜਪਾ ਗੱਠਜੋੜ ਦੇ ਦੁਆਲੇ ਹੋ ਗਏ। 2023 ਆਉਂਦੇ ਭਾਜਪਾ 'ਚ ਜਾ ਰਲੇ, ਜਿਹੜੀ ਭਾਜਪਾ ਨੂੰ ਇੰਨਾ ਚਿਰ ਗਾਲਾਂ ਕੱਢਦੇ ਰਹੇ, ਤੇ ਮਤਲਬ ਸਿਧਾਂਤ ਕੀ ਬਚਿਆ ਤੁਹਾਡਾ? ਤੁਸੀਂ ਦਸਤਾਰਾਂ ਦੇ ਰੰਗ ਬਦਲ ਲਏ, ਪਹਿਲਾਂ ਨੀਲੀ ਸੀ, ਪੰਥਕ ਦਸਤਾਰ ਸੀ, ਤੁਸੀਂ ਇਨਕਲਾਬੀਆਂ ਵਾਲੀ ਕਰ ਲਈ, ਤੇ ਇਨਕਲਾਬੀਆਂ ਤੋਂ ਚਿੱਟੀ 'ਚ ਆ ਗਏ, ਕਾਂਗਰਸੀਆਂ ਦੀ 'ਚ ਆ ਗਏ, ਚਿੱਟੀ 'ਚ ਹੁਣ ਭਗਵੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ। ਹੁਣ ਤਾਂ ਲੋਕ ਨਾ ਤੰਜ਼ ਦੇ ਰੂਪ ਦੇ ਵਿੱਚ ਇਹ ਕਹਿ ਰਹੇ ਵੀ ਪਹਿਲਾਂ ਤੁਰਦੂ ਦੇ ਸ਼ੇਰ ਬੋਲਦੇ ਸੀਗੇ, ਤਰ੍ਹਾਂ ਤੁਹਾਨੂੰ ਪਤਾ ਮਿਰਜ਼ਾ ਗਾਲਿਬ, ਮੁਨੀਰ ਨਿਆਜ਼ੀ ਦੀਆਂ ਵੱਡੀਆਂ ਉਦਾਹਰਨਾਂ ਗੱਲਾਂ, ਹਨਾ, ਤੇ ਪਰ ਹੁਣ ਲੋਕ ਕਹਿੰਦੇ ਵੀ ਇਹ ਤਾਂ ਰਾਸ਼ਟਰਵਾਦੀ ਬੰਦੇ ਆ, ਵੀ ਇੱਥੇ ਤਾਂ ਦੂਜੀਆਂ ਭਾਸ਼ਾ ਤੋਂ ਗੁਰੇਜ਼ ਬੜਾ ਕੀਤਾ ਜਾਂਦਾ, ਵੀ ਹੁਣ ਸੰਸਕ੍ਰਿਤ ਕੱਢ ਕੇ ਲਿਆ ਕਰੋਗੇ, ਕਿਉਂਕਿ ਤੁਹਾਨੂੰ ਪਤਾ RSS ਦੀ ਜੋ ਆਈਡੀਓਲੋਜੀ ਹੈ, ਤੇ ਮਤਲਬ ਆਈਡੀਓਲੋਜੀਕਲ ਸਟਾਂਸ ਦੇਖੋ ਰਾਜਕਰਮਵੀਰ ਸਿੰਘ ਜੀ, ਕਿ ਕਿਤੇ ਭਗਤ ਸਿੰਘ ਦੀਆਂ ਗੱਲਾਂ ਕਰ ਰਹੀਆਂ, ਲੈਫਟਿਸਟ ਸੀ ਭਗਤ ਸਿੰਘ, ਆਪਾਂ ਨੂੰ ਵੀ ਪਤਾ ਹੈ ਬਹੁਤ ਸਾਰੀਆਂ ਚੀਜ਼ਾਂ ਤੋਂ, ਕਿੱਥੇ ਸਾਵਰਕਰ ਨੂੰ ਜਿਹੜੇ ਹੀਰੋ ਮੰਨਦੇ ਨੇ ਉਹਨਾਂ ਦੀ ਜਾ ਕੇ ਝੋਲੀ 'ਚ ਬਹਿ ਜਾਣਾ। ਸੋ ਮੇਲ ਤਾਂ ਕੋਈ ਨਹੀਂ ਦੂਰ ਤੱਕ। ਇਹ ਹੁਣ ਪ੍ਰਵੀਨ ਕੀ ਤਕਰੀਬਨ ਪੱਕਾ ਆ, ਜਾਂ ਇਹ ਅਜੇ ਸੋਚਿਆ ਜਾ ਰਿਹਾ ਵੀ ਉੱਧਰ ਹੀ ਜਾਣਾ ਹੈ, ਜਾਂ ਨਹੀਂ? ਉਹ ਚਲੇ ਗਏ, ਜੁਆਇਨ ਕਰ ਲਿਆ ਉਹਨਾਂ ਨੇ। ਅੱਛਾ, ਕਰ ਲਿਆ। ਹਾਂਜੀ, ਉਹ ਚਲੇ ਕਮਲ ਦੇ ਵਿੱਚ। ਹਾਂਜੀ, ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਤੇ ਬਹਿ ਗਈ ਜਾ ਕੇ, ਹੈ। ਹਾਂ ਬਿਲਕੁਲ, ਉਹਨਾਂ ਦਾ ਕਮਲ ਦੇ ਵਿੱਚ, ਕਮਲ ਦੇ ਫੁੱਲ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕਰ ਲਈ ਆ, ਤੇ ਤਰੁਣ ਚੁੱਘ ਤੇ ਉਹਨਾਂ ਦੇ ਜਿਹੜੇ ਪਿਊਸ਼ ਗੋਇਲ ਨੇ, ਜਿਹੜੇ ਖੇਤੀਬਾੜੀ ਕਾਨੂੰਨਾਂ ਦੇ ਵਿੱਚ ਬੜੀ ਹੁੱਬ ਕੇ ਜ਼ਿਰਾ ਕਰਦੇ ਹੁੰਦੇ ਸੀ, ਕਿਸਾਨ ਆਗੂਆਂ ਦੇ ਨਾਲ ਬੈਠਕਾਂ ਕਰਦੇ ਹੁੰਦੇ ਸੀ, ਉਹ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ, ਤੇ ਪੱਲਾ ਫੜਨ ਵੇਲੇ ਉਹ ਕਹਿੰਦੇ ਵੀ ਕਾਂਗਰਸ ਦੇ ਵਿੱਚ ਹੁਣ ਕੰਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਾਟੋ ਕਲੇਸ਼ ਬਹੁਤ ਹੈ। ਤੇ ਉਹ ਕਹਿੰਦੇ ਵੀ, ਹਾਲਾਂਕਿ ਜਦੋਂ ਇਹ ਨਿਕਲੇ ਸੀ ਅਕਾਲੀ ਦਲ 'ਚ, ਉਹਦੇ ਇਹੀ ਕਹਿ ਕੇ ਨਿਕਲੇ ਸੀ ਕਿ ਕਲੇਸ਼ ਬਹੁਤ ਹੈ ਅਕਾਲੀ ਦਲ 'ਚ, ਹੁਣ ਮੇਰਾ ਦਮ ਘੁੱਟਦਾ। ਫਿਰ ਇੱਥੇ ਵੀ ਦਮ ਘੁੱਟਣ ਲੱਗ ਗਿਆ ਹੁਣ। ਹਾਂ, ਹੁਣ ਕਾਂਗਰਸ ਦੇ ਵਿੱਚ ਦਮ ਘੁੱਟਦਾ ਹੈ। ਕਾਂਗਰਸ 'ਚ ਕਲੇਸ਼ ਕਦੋਂ ਨਹੀਂ ਸੀ? ਜਦੋਂ ਤੁਸੀਂ ਜੁਆਇਨ ਕੀਤੀ, ਉਸ ਤੋਂ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਬਹੁਤ ਕੁਝ ਹੋ ਕੇ ਹਟਿਆ ਸੀ। ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ, ਰਜਿੰਦਰ ਕੌਰ ਭੱਠਲ ਇੱਕ ਦੂਜੇ ਨਾਲ ਮਿਹਣੋ ਮਿਹਣੀ, ਤਾਨੋ ਤਾਨੀ ਹੋ ਕੇ ਹਟੇ, ਸੁਨੀਲ ਜਾਖੜ ਉਦੋਂ, ਉਹ ਸਾਰਾ ਕੁਝ ਸੀ। ਫਿਰ ਆ ਜਾਂਦਾ ਚੰਨੀ ਵਾਲਾ, ਸੁਖਜਿੰਦਰ ਰੰਧਾਵੇ ਵਾਲਾ, ਨਵਜੋਤ ਸਿੱਧੂ ਵਾਲਾ, ਇਹ ਸਾਰਾ ਕੁਝ ਚੱਲ ਪੈਂਦਾ। ਪਰ ਤੁਹਾਡਾ ਪੋਲੀਟੀਕਲ ਸਟਾਂਸ ਕੀ ਹੈ? ਤੁਸੀਂ ਕਿਹੜੀ ਆਈਡੀਓਲੋਜੀ ਤੇ ਖੜੇ ਹੋ? ਇਹ ਵੀ ਤਾਂ ਗੱਲ ਮੈਟਰ ਕਰਦੀ ਹੈ ਨਾ, ਕਿਉਂਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ
ਕਿ ਗੱਲ ਤਾਂ ਤੁਹਾਡੇ ਸਿਧਾਂਤ ਦੀ ਹੈ ਨਾ, ਤੁਸੀਂ ਪੰਜਾਬ ਪੱਖੀ ਹੋ ਜਾਂ ਤੁਸੀਂ ਇੱਕ ਮੌਕਾ ਪ੍ਰਸਤ ਸਿਆਸਤ ਕਰਦੇ ਹੋ ਕਿ ਯਾਰ ਇਹਦੇ ਨਾਲ ਵੀ ਮਾਣ ਲਈ ਸੱਤਾ, ਇੱਧਰ ਵੀ ਜਾ ਕੇ ਵੇਖ ਲਿਆ ਤੇ ਹੁਣ ਉੱਧਰ ਵੀ ਸੱਤਾ ਮਾਣ ਲਈ। 9 ਵਾਰ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਬਾਦਲ। 9 ਸਾਲ 9 ਸਾਲ ਨਹੀਂ, 9 ਵਾਰ। 9 ਵਾਰ। ਹਾਂਜੀ, ਮਤਲਬ ਤੁਸੀਂ ਯਕੀਨ ਨਹੀਂ ਕਰੋਗੇ, ਇੱਕੋ ਇੱਕ ਸ਼ਖਸ। ਤੇ ਜਦੋਂ ਪਹਿਲੀ ਵਾਰੀ ਬਣਦੇ ਆ ਨਾ ਇਹ ਅਕਾਲੀ ਦਲ ਦੇ ਵਿੱਚ, ਉਦੋਂ ਕਰਜ਼ਾ ਕੁਛ 1000 ਕਰੋੜ ਦਾ ਸੀ ਪੰਜਾਬ ਦੇ ਸਿਰ। ਤੇ ਜਦੋਂ ਹੁਣ ਗਏ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤੇ ਉਦੋਂ 2.25 ਲੱਖ ਕਰੋੜ ਦਾ ਕਰਜ਼ਾ। ਤੇ ਹਾਂਜੀ, ਤੇ ਹਲੇ ਪਤਾ ਨਹੀਂ ਕਿਹੜੇ ਪੈਸੇ, ਉਹ ਕਹਿੰਦੇ 50,000 ਕਰੋੜ ਰੁਪਇਆ ਮੈਂ ਪਾਇਆ ਖਜ਼ਾਨੇ 'ਚ, ਪਤਾ ਨਹੀਂ ਕਦੋਂ ਪਾਇਆ ਇਹਨਾਂ ਨੇ, ਖਜ਼ਾਨਾ ਖਾਲੀ ਕਹਿੰਦੇ ਰਹੇ। ਇਹ ਉਹੀ ਨੇ ਜਦੋਂ ਹੁਣ ਰੀਸੈਂਟਲੀ ਜਦੋਂ ਸਰਕਾਰ ਬਦਲੀ ਸੀ ਤੇ ਕਹਿੰਦੇ ਵੀ ਮੈਂ ਜਿਹੜਾ ਕੁਰਸੀਆਂ ਮੇਜ਼ ਮੈਂ ਬਣਵਾਏ ਸੀ ਮੈਂ ਲੈ ਕੇ ਜਾਣੇ। ਹਾਂਜੀ ਉਹੀ ਨੇ, ਬਿਲਕੁਲ ਉਹੀ ਨੇ। ਹਾਂ ਜੀ। ਸੋ ਹੁਣ ਤੁਸੀਂ ਦੇਖ ਲਓ ਵੀ ਇਹ ਹੋਇਆ, ਰਾਜੇ ਵੜਿੰਗ ਦਾ ਵੀ ਬਿਆਨ ਆ ਗਿਆ, ਕਹਿੰਦਾ ਵੀ ਚੱਲ ਸ਼ੁਕਰ ਆ ਗਿਆ ਗਣੋਂ ਲੱਥਾ। ਹਾਂ, ਉਹਨਾਂ ਨਾਲ ਸਿਆਸੀ ਵਿਰੋਧ ਤਾਂ ਬਹੁਤ ਜ਼ਿਆਦਾ ਤਾਂ ਜਿਹੜੀ ਉਹ ਸੀਗੀ। 5 ਵਾਰ ਦੇ MLA ਰਿਹਾ ਮਨਪ੍ਰੀਤ ਬਾਦਲ, ਭਾਜਪਾ ਨੂੰ ਜਿਹੜਾ ਦਿੱਲੀ 'ਚ ਜਾ ਕੇ ਉਸਨੇ ਜੁਆਇਨ ਜਿਹੜਾ ਉਹ ਕਰ ਲਿਆ ਆ। ਕੀ ਇਹਦੇ ਨਾਲ ਸਿੱਧੂ ਦੀ ਸਪੇਸ ਹੁਣ ਹੋਰ ਵੱਡੀ ਹੋ ਜਾਊਗੀ? ਕਿਉਂਕਿ ਖਬਰ ਤਾਂ ਇਹੀ ਆ ਰਹੀ ਆ ਵੀ ਸਿੱਧੂ ਨੂੰ 26 ਤਰੀਕ ਨੂੰ ਸ਼ਾਇਦ ਛੱਡ ਹੀ ਦੇਣਾ ਹੈ। ਛੱਡ ਦੇਣਾ, ਬਿਲਕੁਲ। ਦੇਖੋ, ਇਹ ਗੱਲ ਇਹ ਹੈ ਕਿ ਇਹ ਕਾਂਗਰਸ ਦੇ ਵਿੱਚ ਪਾਲਾਬੰਦੀ ਬੜੀ ਹੈ। ਸਿੱਧੂ ਦਾ ਧੜਾ, ਠੀਕ ਹੈ, ਫਿਰ ਵੜਿੰਗ ਦਾ ਧੜਾ, ਸੁਖਜਿੰਦਰ ਰੰਧਾਵੇ ਹੋਣੀ, ਸਾਰਾ ਪ੍ਰਤਾਪ ਸਿੰਘ ਬਾਜਵੇ ਦਾ ਧੜਾ, ਫਿਰ ਮਨਪ੍ਰੀਤ ਬਾਦਲ ਦੀ ਵੀ ਕੁਛ ਲੌਬਿੰਗ ਸੀਗੀ। ਹਾਲਾਂਕਿ ਉਨੀ ਤਾਂ ਨਹੀਂ ਸੀਗੀ, ਕਿਉਂਕਿ ਟਕਸਾਲੀ ਕਾਂਗਰਸੀ ਪਹਿਲਾਂ ਹੀ ਔਖੇ ਸੀ ਇਹਦੇ ਤੋਂ ਕਿ ਬਈ ਇਹ ਅਕਾਲੀ ਦਲ ਸਾਨੂੰ ਭੰਡਦਾ, ਸਾਡੇ ਤੇ ਪਰਚੇ ਪਵਾਉਂਦਾ, ਅੱਜ ਸਾਡੇ ਉੱਤੇ ਆ ਕੇ ਵਿੱਤ ਮੰਤਰੀ ਲੱਗ ਗਿਆ। ਕਾਂਗਰਸੀਆਂ ਨਾਲ ਬਹੁਤ ਜ਼ਿਆਦਾ ਟਸਲ ਰਹੀ। ਔਰ ਮਨਪ੍ਰੀਤ ਬਾਦਲ ਦੀ ਸਿਆਸਤ ਕਰਨ ਦਾ ਤਰੀਕਾ ਬੜਾ ਹੋਰ ਸੀ। ਗਿੱਦੜਬਾਹੇ ਦੇ ਵਿੱਚ ਇੱਕ ਵਾਰੀ ਰਿਕਾਰਡ ਬਣ ਗਿਆ ਸੀ ਕਾਂਗਰਸੀਆਂ ਤੇ ਕੇਸ ਪਾਉਣ ਦਾ, ਚੱਕ ਕੇ ਪਰਚੇ ਹੀ ਪਾਈ ਜਾਣੇ। 2008-9 ਦੀਆਂ ਗੱਲਾਂ ਨੇ, 10-12 ਦੀਆਂ, ਜਦੋਂ ਆਪਦੇ ਪੂਰਾ ਜਲਵਾਯੂ ਜੁੰਬਸ਼ ਦਿਖਾ ਰਹੇ ਸੀ ਮਨਪ੍ਰੀਤ ਬਾਦਲ। ਤਾਂ ਉਦੋਂ ਬੜਾ ਸੀ ਕਿ ਕਾਂਗਰਸੀਆਂ ਦਾ ਇਤਰਾਜ਼ ਵੀ ਇਸੇ ਤੋਂ ਹੀ ਸੀ ਕਿ ਭਾਈ ਇਹ ਬੰਦਾ ਸਾਡਾ ਵੈਰੀ ਰਿਹਾ ਤੇ ਤੁਸੀਂ ਚੱਕ ਕੇ ਸਾਡੇ ਤੇ। ਇਹ ਵੀ ਮੌਸਮ ਵਿਗਿਆਨੀ ਨੇ? ਹਾਂਜੀ, ਹਾਂ ਬਿਲਕੁਲ, ਤੁਸੀਂ ਕਹਿ ਸਕਦੇ ਆ। ਅੱਛਾ, ਹਾਂ ਤੁਸੀਂ ਕਹਿ ਸਕਦੇ ਆ, ਕਿਉਂਕਿ ਇਹ ਤੁਸੀਂ ਦੇਖੋ ਵੀ 2012 ਦੇ ਵਿੱਚ PPP ਬਣਾ ਲਈ, ਲੋਕਾਂ ਨੂੰ ਇਮੋਸ਼ਨਲੀ 6% ਵੋਟਾਂ ਵੀ ਲੈ ਗਏ ਸੀ। ਬਹੁਤ ਵੱਡੇ ਹੁੰਦੀ ਹੈ ਨਵੀਂ ਪਾਰਟੀ ਲਈ। ਪਰ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਇਹ ਰਵਾਇਤੀ ਧਿਰਾਂ 'ਚ ਜਾ ਕੇ ਇਸ ਕੰਮ ਸੂਤ ਆਊਗਾ, ਨਹੀਂ ਆਉਣਾ। ਫਿਰ 2017 'ਚ ਕਾਂਗਰਸ 'ਚ ਆ ਗਏ, ਉਹਨਾਂ ਨੂੰ ਪਤਾ ਜਿੱਤ ਰਹੇ ਸੀ। ਹਾਂ। ਅੱਛਾ, ਇਹ ਪ੍ਰਵੀਨ ਇੱਥੋਂ ਤੇ ਇਦਾਂ ਲੱਗਦਾ ਵੀ ਇਹ ਇੱਕ ਹੁਣ ਕਲਾ ਆ ਜੀ, ਜਿਹੜੀ ਮੌਸਮ ਵਿਗਿਆਨੀ ਵਾਲੀ ਜਿਹੜੀ ਗੱਲ ਆਈ ਹੈ ਨਾ, ਵੀ ਤੁਸੀਂ ਬਦਲਦੇ ਰਹੋ, ਚਾਹੇ ਤੁਸੀਂ ਕਿਸੇ ਵੀ ਕਾਬਲ ਤੁਸੀਂ ਸਿਆਸਤਦਾਨ ਨਹੀਂ ਆ ਜੀ, ਪਰ ਇਦਾਂ ਬਦਲ ਅੰਦਾਜ਼ੇ ਸਟੀਕ ਹੋਣੇ ਚਾਹੀਦੇ। ਹਾਂ, ਹਨਾ, ਵੀ ਸ਼ੇਅਰ ਮਾਰਕੀਟਾਂ ਨੂੰ ਉਹ ਵੀ ਆ, ਤੇ ਬਸ ਕਰਕੇ ਆਪਣੀ ਵੈਲਿਊ ਆਪੇ ਵਧਾ ਲਓ। ਵੀ ਮੈਂ ਹੁਣ ਇਹ 'ਚ ਚੱਲਾਂ, ਮੈਂ ਹੁਣ ਉਹ 'ਚ ਚੱਲਾਂ। 2 ਕੁ ਸ਼ੇਰੋ ਸ਼ਾਇਰੀ ਕਰਤੀਆਂ, 2 ਕੁ ਤਿੱਖੀਆਂ ਗੱਲਾਂ ਕਰਤੀਆਂ, 2 ਕੁ ਠੰਡੀਆਂ ਕਰਤੀਆਂ, ਤੇ ਬਸ ਇੰਨੇ ਦੇ ਵਿੱਚ ਨਿਕਲ ਕੇ ਇੱਕ ਨਾ ਹੁਣ ਦਲ ਬਦਲੂਆਂ ਦੇ ਉੱਤੇ ਇੱਕ ਇਹਨਾਂ ਦੇ ਬਿਆਨ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਹਨਾ, ਜਿੱਦਾਂ ਇਹ ਕਰਦੇ ਆ, ਕਹਿੰਦੇ ਉਹ ਲੋਕ किसी के नहीं हो सकते जो हर बार किसी के हो जाया करते हैं, ठीक है, बदलने निकलते हैं दुनिया को और खुद पल पल बदल जाया करते हैं। ਬਿਲਕੁਲ ਇਹ ਮਨਪ੍ਰੀਤ ਬਾਦਲ ਤੇ ਹੋਰ ਬਥੇਰੇ ਜਿਹੜੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਗੱਲ ਜਿਹੜੀ ਇਸ ਟਾਈਮ ਢੁੱਕਦੀ ਹੈਗੀ ਆ, ਵੀ ਇਧਰੋਂ ਉਧਰੋਂ ਆ ਕੇ ਤੇ ਫਿਰ ਜਿੱਧਰੋਂ ਵੀ ਪਤਾ ਵੀ ਹੁਣ ਇਹਨਾਂ ਦਾ ਕੰਮ ਸਟੀਕ ਬੈਠ ਸਕਦਾ ਆ, ਉਧਰ ਜਿਹੜੇ ਉਹ ਚਲੇ ਜਾਂਦੇ ਆ। ਤੇ ਤੁਸੀਂ ਹੁਣ ਹਿਸਾਬ ਲਾ ਲਓ ਵੀ ਇਹਨਾਂ ਦਾ ਜਿਹੜਾ ਉਹ ਬਣਨਾ ਕੀ ਹੈਗਾ ਆ, ਤੇ ਕਰਨਾ ਇਹਨਾਂ ਨੇ ਜਿਹੜਾ ਉਹ ਕੀ ਆ। ਸੋ ਮਾੜੀ ਗੱਲ ਆ। ਇਹ ਜਿਨ੍ਹਾਂ ਦੇ ਨਾਲ ਜਾ ਕੇ ਇਹਨਾਂ ਨੇ ਭਾਜਪਾ ਜਿਹੜੀ ਉਹ ਜੁਆਇਨ ਕੀਤੀ ਆ, ਪ੍ਰਵੀਨ, ਜਿਨ੍ਹਾਂ ਦਾ ਤੁਸੀਂ ਨਾਮ ਲਿਆ, ਗੋਇਲ ਹੁਣਾਂ ਦਾ, ਵੀ ਜਦੋਂ ਪ੍ਰਧਾਨ ਮੰਤਰੀ ਨੇ ਫਾਰਮਰ ਬਿੱਲ ਲਿਆਂਦੇ ਸੀ, ਉਦੋਂ ਤੇ ਵੀ ਤੱਤੇ ਜਿਹੜੇ ਸ਼ਹਿਰ ਛੱਡਦੇ ਸੀਗੇ, ਨਿਆਜ਼ੀ ਹੁਣਾਂ ਨੂੰ ਯਾਦ ਕਰਦੇ ਸੀ ਵੀ ਆਪਣੇ ਆਪ ਨੂੰ ਰੱਬ ਮੰਨਣ ਲੱਗ ਗਏ ਆ। ਤੇ ਅੱਜ ਇਹ ਰੱਬ ਦੇ ਘਰ ਉਸ ਹਿਸਾਬ ਦੇ ਨਾਲ ਜਿਹੜੇ ਉਸੇ ਦਰ ਨੂੰ ਜਿਹੜੇ ਉਹ ਸਲਾਮ ਕੀਤੀ ਆ, ਜਿਸ ਨੂੰ ਜਿਹੜਾ ਉਹ ਲੋਕਾਂ ਨੇ ਜਿਹੜਾ ਉਹ ਚੁਕਾਇਆ ਸੀ। ਇਹ 9 ਬਜਟ, ਮਾਫ ਕਰਨਾ, 9 ਵਾਰ ਨਹੀਂ, 9 ਬਜਟ ਪੇਸ਼ ਕਰਨ ਵਾਲੇ। ਮੈਂ ਤਾਂ ਹੀ ਸੋਚ ਰਿਹਾ ਸੀ ਵੀ 9 ਵਾਰ ਲੰਮਾ ਸਮਾਂ, ਇੰਨੀ ਵਾਰੀ ਤੇ ਮੁੱਖ ਮੰਤਰੀ ਨਹੀਂ ਰਹੇ ਹੋ। 2007 ਦੇ ਵਿੱਚ ਆਈ ਥਿੰਕ ਪਹਿਲੀ ਵਾਰੀ ਬਣੇ ਸੀਗੇ, ਤੇ ਸਬਸਿਡੀਆਂ ਦਾ ਵਿਰੋਧ ਫਿਰ ਇਹਨਾਂ ਨੇ 11 'ਚ ਕੀਤਾ, ਅਖੀਰਲੇ ਸਾਲ 'ਚ ਜਦੋਂ ਛੱਡਿਆ ਸੀ। ਫਿਰ 12 'ਚ PPP ਬਣਾ ਕੇ ਤੇ ਚੋਣ ਲੜੀ ਸੀਗੀ। ਤਾਂ ਉਹ 9 ਵਾਰ ਇਹਨਾਂ ਨੇ ਬਜਟ ਪੇਸ਼ ਕੀਤਾ, ਤੇ ਮੇਰੇ ਖਿਆਲ ਜਿਨ੍ਹਾਂ ਨੇ ਵੱਧ ਤੋਂ ਵੱਧ ਵਾਰ ਪੇਸ਼ ਕੀਤਾ ਉਹਨਾਂ ਦੇ ਵਿੱਚੋਂ ਇੱਕ ਹੈ ਮਨਪ੍ਰੀਤ ਬਾਦਲ। ਅਸਲ ਦੇ ਵਿੱਚ ਪਾਰਟੀਆਂ 'ਚ ਜਾਣਾ ਆਉਣਾ
ਇਹ ਲੋਕਾਂ ਦੀ ਆਪਣੀ ਬੇਸ਼ੱਕ ਚੁਆਇਸ ਹੁੰਦੀ ਹੈ, ਪਰ ਫਿਰ ਵੀ ਜਦੋਂ ਤੁਸੀਂ ਇੱਕ ਆਗੂ ਆ ਨਾ, ਤੁਸੀਂ ਇੱਕ ਆਪਣੇ ਆਪ ਨੂੰ ਪ੍ਰਭਾਵੀ ਸ਼ਖਸੀਅਤ ਪੇਸ਼ ਕਰਦੇ ਆ। ਮਤਲਬ ਇੱਕ ਤਾਂ ਹੁੰਦਾ ਕਿ ਬੰਦਾ ਇਹ ਤਾਂ ਯਾਰ ਇਹ ਮੌਕਾ ਪ੍ਰਸਤ ਬੰਦਾ ਆਪਣੀ ਛਵੀ ਜੀ ਬਣਾ ਲੈਂਦਾ ਕਿ ਇਹ ਮੌਕਾ ਪ੍ਰਸਤ ਹੈ, ਇਹਨੇ ਤਾਂ ਦਾਅ ਲਾਉਣਾ ਜਿੱਥੇ ਲੱਗ ਗਿਆ। ਪਰ ਇੱਕ ਹੁੰਦਾ ਬੰਦਾ ਕਹਿੰਦਾ ਕਿ ਯਾਰ ਮੈਂ ਬੜਾ ਸੰਜੀਦਾ ਕਿਸਮ ਦਾ ਇਨਸਾਨ, ਮੈਨੂੰ ਬੜਾ ਗਿਆਨ ਹੈ, ਮੇਰੀ ਭਾਸ਼ਾ ਤੇ ਬੜੀ ਪਕੜ ਹੈ, ਮੈਨੂੰ ਬੜੇ ਜ਼ਹੀਨ ਕਿਸਮ ਦੇ ਮੈਂ ਚੀਜ਼ਾਂ ਜਾਣਦਾ ਤੇ ਮੈਂ ਇਸ ਚੀਜ਼ ਦਾ ਹੱਲ ਕੱਢ ਸਕਦਾ ਜੇ ਮੈਨੂੰ ਤੁਸੀਂ ਇਹ ਮੌਕਾ ਦਿਓ ਇਹ ਕੰਮ ਕਰਨ ਦਾ। ਤਾਂ ਮਨਪ੍ਰੀਤ ਬਾਦਲ ਉਹਨਾਂ ਦੇ ਵਿੱਚੋਂ ਦਾਅਵੇਦਾਰੀ ਪੇਸ਼ ਕਰਨੀ ਤੇ ਉਸ ਚੀਜ਼ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਬਿਠਾਉਣਾ, ਉਹਦੇ ਵਿੱਚ ਜਜ਼ਬਾਤੀ ਚੀਜ਼ਾਂ ਨੂੰ ਐਡ ਕਰਨਾ, ਇਹ ਉਹਦੀ ਕਲਾ ਦਾ ਹਿੱਸਾ ਹੈ। ਤੇ ਇਸੇ ਕਰਕੇ ਜਦੋਂ ਉਹ ਕਾਂਗਰਸ ਦੇ ਵਿੱਚ ਆਇਆ ਸੀ ਤੇ ਕਾਂਗਰਸ ਦੇ ਵਿੱਚ ਆਉਣ ਸਾਰ ਵੀ ਉਹਨੇ ਇਹੀ ਕਿਹਾ ਸੀ ਕਿ ਕੋਈ ਐਸਾ ਫਰੰਟ ਦੇਸ਼ ਕੌਮੀ ਲੈਵਲ ਦਾ ਚਾਹੀਦਾ ਜਿਹੜਾ ਤੁਹਾਨੂੰ ਖੇਤਰੀ ਪਾਰਟੀਆਂ ਦੇ ਲੁਟੇਰਿਆਂ ਤੋਂ ਬਚਾ ਸਕੇ। ਇਹ ਮਤਲਬ ਉਹਨਾਂ ਨੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਲੁਟੇਰਿਆਂ ਦੀ ਤੁਲਨਾ ਕੀਤੀ ਸੀ। ਉਹੀ ਬੰਦਾ ਹੁਣ ਕੀ ਕਹਿ ਰਿਹਾ ਅੱਜ ਜਨਵਰੀ 2023 ਦੇ ਵਿੱਚ ਵੀ ਪਹਿਲੀ ਵਾਰ ਕਿਸੇ ਸ਼ੇਰ ਦਾ ਸਾਹਮਣਾ ਮੈਂ ਕਰ ਰਿਹਾ। ਤੇ ਸ਼ੇਰ ਕਿਹਨੂੰ ਕਹਿ ਰਿਹਾ? ਅਮਿਤ ਸ਼ਾਹ ਨੂੰ। ਠੀਕ ਹੈ, ਤੇ ਅਮਿਤ ਸ਼ਾਹ ਮਤਲਬ ਕਿਹਨੂੰ ਜਾਂ ਮੋਦੀ ਕਹਿੰਦੇ ਰਹੇ ਆਪਣੇ ਆਪ ਮਤਲਬ ਪੇਸ਼ ਕਰਦੇ ਰਹੇ ਕਿ ਭਾਰਤ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਧ ਸਮਾਂ ਗੁਜ਼ਾਰਨ ਵਾਲਾ ਇੱਕ ਸ਼ਖਸ ਹੈ ਤੇ ਉਹ ਹੈ ਪ੍ਰਕਾਸ਼ ਬਾਦਲ। ਤਾਂ ਉਹ ਮਤਲਬ ਉਹਨਾਂ ਦੇ ਸੋਹਲੇ ਗਾਉਂਦੇ ਰਹੇ। ਇਹ ਜਿਹੜੇ ਇਹਨਾਂ ਦੇ ਪਰਿਵਾਰ ਦੇ ਸੋਹਲੇ ਗਾਉਂਦੇ ਸੀ ਤੇ ਇਹ ਹੁਣ ਉਹਨਾਂ ਦੇ ਸੋਹਲੇ ਗਾਉਣ ਲੱਗ ਪਏ ਮਨਪ੍ਰੀਤ ਬਾਦਲ। ਜੀ ਬਿਲਕੁਲ ਜੀ। ਸੋ ਇਹ ਜਿਹੜਾ ਅਸਤੀਫਾ ਇਹ ਦੇ ਗਏ ਨੇ, ਛੱਡ ਗਏ ਨੇ ਤੇ ਇਹ ਮਿਰਜ਼ਾ ਗਾਲਿਬ ਜਿਹੜੇ ਉਹ ਪਹੁੰਚ ਗਏ ਨੇ। ਹੋ ਸਕਦਾ ਵੀ ਇਹਨਾਂ ਦਾ ਨਾਮ ਮਨੀਸ਼ ਕਰਕੇ ਕੁਝ ਰੱਖ ਦੇਣ, ਕਿਉਂਕਿ ਹੁਣ ਉਹ ਵਾਲੇ ਨਾਮਾਂ ਤੋਂ ਤਾਂ ਉਸ ਨੂੰ ਉਹਨਾਂ ਨੂੰ ਜਿਹੜੀ ਕਾਫੀ ਜ਼ਿਆਦਾ ਕਹਿ ਲਓ ਵੀ ਔਖੇ ਜਿਹੜੇ ਉਹ ਲੱਗਦੇ ਆ। ਰੰਧਾਵੇ ਹੁਣਾਂ ਨੇ ਜ਼ਰੂਰ ਚੁਟਕੀ ਲੈਂਦੇ ਹੋਏ ਕਿਹਾ ਵੀ ਮਿਰਜ਼ਾ ਗਾਲਿਬ ਤੇ ਉਰਦੂ ਦੇ ਵਾਹਵਾ ਸ਼ੇਰ ਗਾਉਂਦੇ ਆ, ਸ਼ਾਇਦ ਮੁਸਲਿਮ ਲੀਗ ਵੀ ਜੁਆਇਨ ਕਰ ਸਕਦੇ ਆ। ਉਹਨਾਂ ਨੇ ਬਿਆਨ ਜਿਹੜਾ ਜ਼ਰੂਰ ਦੇਤਾ ਸੀਗਾ, ਪਰ ਇਹ ਆ ਵੀ ਬਾਦਲ ਹੁਣਾਂ ਨੇ ਭਾਜਪਾ ਜਿਹੜੀ ਉਹ ਇਸ ਟਾਈਮ ਜੁਆਇਨ ਕਰ ਲਈ ਹੈਗੀ ਆ। ਕੀ ਏਦਾਂ ਹੋਣ ਦੇ ਨਾਲ ਦੇਖੋ ਜਿਹੜੀ ਭਾਜਪਾ ਆ ਜਿਸ ਦੇ ਬਾਰੇ ਅਕਸਰ ਪੰਜਾਬੀ ਇਹ ਕਹਿੰਦੇ ਆ ਵੀ ਅਜੇ ਪੈਰ ਨਹੀਂ ਲੱਗਦੇ, ਪਰ ਜਿੰਨੇ ਕੁ ਹੁਣ ਇਹਨਾਂ ਨੇ ਵੱਡੇ ਵੱਡੇ ਖੁੰਡ ਚੌਂਸ਼ ਫੇਰਿਓਂ ਜਿਹੜੇ ਉਹ ਇਕੱਠੇ ਕਰ ਲਏ ਆ, ਪੰਜਾਬੀ ਕੀ ਸੋਚਦੇ ਨੇ ਇਹ ਸਾਰਿਆਂ ਦੇ ਨਾਲ? ਉਹ ਤਾਂ ਜਿਹੜੀਆਂ ਰਵਾਇਤੀ ਪਾਰਟੀਆਂ 'ਚ ਇੱਕ ਦੂਜੇ 'ਚ ਅਦਲਾ ਬਦਲੀ ਜਿਹੜੀ ਆ ਉਹ ਤਾਂ ਤੁਰੀ ਰਹਿੰਦੀ ਸੀਗੀ, ਪਹਿਲੋਂ ਵੀ ਹੁੰਦੀ ਰਹੀ ਆ, ਹਨਾ, ਕੋਈ ਨਵੀਂ ਚੀਜ਼ ਨਹੀਂ ਆ। ਪਰ ਕੀ ਭਾਜਪਾ 'ਚ ਜਾਣ ਦੇ ਨਾਲ ਕੀ ਇਹਨਾਂ ਨੇ ਜਮਿਆਂ ਆਪਣਾ ਅਕਸ ਖਤਮ ਕਰ ਲੈਣਗੇ ਕਿ ਪੰਜਾਬੀ ਇਹਨਾਂ ਨੂੰ ਹੁਣ ਅਪਣਾ ਸਕਦੇ ਆ? ਨਹੀਂ ਦੇਖੋ, ਇਹਦੇ ਬਾਰੇ ਇਹ ਤਾਂ ਬਹੁਤ ਅਹਿਮ ਚੀਜ਼ ਹੈ। ਇੱਕ ਤਾਂ ਗੱਲ ਹੈਗੀ ਕਿ ਪੰਜਾਬ ਦੇ ਵਿੱਚ ਇੱਕ ਅਲਟਰਨੇਟਿਵ ਧਿਰ ਦੀ ਗੱਲ ਚੱਲ ਪਈ ਹੈ, ਬਹੁਤ ਚਿਰ ਤੋਂ ਹੀ ਚੱਲਦੀ, ਜਦੋਂ ਤੋਂ ਅਕਾਲੀ ਦਲ ਫਲॉप ਹੋਣ ਲੱਗਾ। ਤੀਜੀ ਹੋਣ ਦੇ ਹੋਏ ਚੌਥੀ ਦੀ ਲੋੜ ਆ। ਹਾਂ, ਮਤਲਬ ਇਦਾਂ ਲੋਕ ਸੋਚਦੇ ਆ ਕਿਉਂਕਿ ਇਹ ਲੋਕਾਂ ਦੀ ਇਸੇ ਸੋਚ ਦੇ ਵਿੱਚੋਂ ਤੁਸੀਂ ਦੇਖੋ ਕਿ ਸੁਖਪਾਲ ਖਹਿਰਾ ਨੇ ਵੀ ਪਾਰਟੀ ਕੱਢੀ ਸੀ ਤੇ ਬੈਂਸ ਭਰਾਵਾਂ ਨੇ ਵੀ ਪਾਰਟੀ ਕੱਢੀ, ਹਾਲਾਂਕਿ ਉਹਨਾਂ ਨੂੰ ਉਹ ਮੁਕਾਮ ਤਾਂ ਨਹੀਂ ਮਿਲ ਸਕਿਆ। ਪਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਕੁਛ ਦਿੱਤਾ। ਮਤਲਬ ਪਹਿਲਾਂ 4 MP ਜਿਤਾਏ, ਫਿਰ ਵਿਰੋਧੀ ਧਿਰ 'ਚ ਲਿਆਂਦਾ, ਫਿਰ 92 MLA ਜਿਤਾ ਕੇ ਤੇ ਫਿਰ ਸਰਕਾਰ ਬਣਾਤੀ ਉਹਨਾਂ ਦੀ ਤੀਜੀ ਵਾਰ ਨੂੰ। ਤਾਂ 5 ਸਾਲਾਂ ਦੇ ਵਿੱਚ ਵਿਰੋਧੀ ਧਿਰ ਤੋਂ ਸਰਕਾਰ ਤੱਕ ਦਾ ਸਫ਼ਰ ਕਰਾਤਾ। ਸੋ ਹੁਣ ਲੋਕ ਇਹ ਸੋਚਣ ਲੱਗ ਪਏ ਕਿ ਯਾਰ ਇਹਨਾਂ ਨੂੰ ਵੀ ਵੇਖ ਲਿਆ। ਹੁਣ ਮਹਾਨ ਲੋਕਾਂ ਦਾ ਜ਼ਰੂਰ ਇਹ ਹੈ ਕਿ ਕੋਈ ਪੰਜਾਬ ਪ੍ਰਸਤ ਬੰਦਾ ਹੋਵੇ, ਜਿਵੇਂ ਅਕਾਲੀ ਦਲ ਕਿਸੇ ਵੇਲੇ ਪੰਜਾਬ ਦੇ ਪਾਣੀਆਂ ਨੂੰ, ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਸਟਾਂਸ ਰੱਖਦਾ ਸੀ, ਉਹਨਾਂ ਤੇ ਲੜਦਾ ਸੀ। ਤਾਂ ਇਹੋ ਜਿਹੀ ਕੋਈ ਧਿਰ ਜ਼ਰੂਰ ਹੋਣੀ ਚਾਹੀਦੀ ਹੈ। ਇਹ ਜਿਹੜੇ ਮੈਂ ਪਾਣੀ ਬੋਲਦੇ ਜਾਂ ਪੰਜਾਬ ਦੇ ਪਾਣੀਆਂ ਦਾ ਜਾਂ ਪੰਜਾਬੀ ਬੋਲਦੇ ਇਲਾਕੇ, ਇਹ 60 ਦੇ ਦਹਾਕੇ ਦੀਆਂ ਗੱਲਾਂ ਹੈ। ਜਦੋਂ 70 ਦਾ ਆਇਆ ਜਾਂ 80 ਦਾ ਆਇਆ, ਉਹ ਤਾਂ ਬਾਦਲ ਸਾਹਿਬ ਨੇ ਸਾਰਾ ਕੁਛ ਆ ਕੇ ਸਾਰਾ ਟੇਕ ਓਵਰ ਕਰ ਲਿਆ ਸੀ। ਉਦੋਂ ਨੂੰ ਤਾਂ SYL ਦੇ ਲਈ ਨੋਟੀਫਿਕੇਸ਼ਨ ਹੋ ਚੁੱਕੇ ਸੀ ਜਦੋਂ ਦੂਜੀ ਵਾਰੀ ਮੁੱਖ ਮੰਤਰੀ ਬਣੇ। ਤਾਂ ਇਹ ਚੀਜ਼ ਸਪੇਸ ਜ਼ਰੂਰ ਹੈਗੀ ਹੈ ਕਿ ਅੱਜ ਵੀ ਕੋਈ ਬੰਦਾ ਏਜੰਡਾ ਲੈ ਕੇ ਆਵੇ ਜਿਹੜਾ ਪੰਜਾਬ ਪ੍ਰਸਤ ਹੋਵੇ, ਉਹ ਪੰਥਕ ਮਸਲਿਆਂ ਤੇ ਵੀ ਉਹ ਬੰਦਾ ਆਪਣੇ ਆਪ ਨੂੰ ਸਪਸ਼ਟਤਾ ਰੱਖਦਾ ਹੋਵੇ। ਇਹ ਨਾ ਹੋਵੇ ਕਿ ਠੀਕ ਹੈ ਜੀ ਆਹ ਹੋ ਗਿਆ ਜੀ ਉਹ ਹੋ ਗਿਆ, ਇਹ ਨਾ ਹੋਵੇ। ਪਾਣੀਆਂ ਤੇ, ਰਾਜਧਾਨੀ ਤੇ, ਪੰਥਕ ਮਸਲਿਆਂ ਤੇ ਇਹ ਸਪਸ਼ਟ ਏਜੰਡਾ ਦੇਣ ਵਾਲੇ ਦੀ ਅੱਜ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਸਪੇਸ ਹੈਗੀ ਹੈ। ਕਾਂਗਰਸ ਕਿੱਥੇ ਅੱਜ ਕੱਲ ਤੁਸੀਂ ਦੇਖ ਲਓ, ਕਾਂਗਰਸ ਦੇ 8-9 ਵੱਡੇ ਲੀਡਰ ਜਿਹੜੇ 3-3, 4-4 ਵਾਰ ਦੇ MLA ਰਹੇ ਨੇ, 5-5 ਵਾਰ ਦੇ MLA ਰਹੇ ਨੇ, ਮੁੱਖ ਮੰਤਰੀ ਰਹੇ ਨੇ, ਵਿਰੋਧੀ ਧਿਰ ਦੇ ਆਗੂ ਰਹੇ ਨੇ, ਉਹ ਅੱਜ ਚਲੇ ਗਏ ਨੇ ਕਿਉਂਕਿ ਉਹਨਾਂ ਨੂੰ ਆਖਰੀ ਟਿਕਾਣਾ ਹੈ। ਏਜੰਸੀਆਂ ਤੋਂ ਬਚਣ ਵਾਸਤੇ ਹੋਰ ਕੋਈ ਟਿਕਾਣਾ ਹੈ ਨਹੀਂ। ED ਦੀ ਗੱਲ ਸੀ, ਹੁਣ ਇੱਥੇ ਮਨਪ੍ਰੀਤ ਬਾਦਲ ਗਏ ਹੈ, ਬੇਸ਼ੱਕ ਉਹਨਾਂ ਦੀ ਗੱਲ 20 ਦਿਨਾਂ ਤੋਂ ਚੱਲਦੀ ਹੋਵੇ, ਪਰ ਲੋਕ ਕਹਿੰਦੇ ਵੀ ਜਿੱਦੇ ਦੀ ਗੁੰਡਾ ਟੈਕਸ ਦੀ ਪੜਤਾਲ ਚੱਲੀ ਫਿਰ ਉਹਦੇ ਕੋਈ ਨਾ ਕੋਈ ਆਸਰਾ ਤਾਂ ਲੱਭਣਾ ਹੀ ਸੀ। ਫਿਰ ਕੋਈ ਨਾ ਕੋਈ ਛਤਰੀ ਤੇ ਜਾਣਾ ਹੀ ਸੀ। ਸੇਮ ਚੀਜ਼ ਲਾਗੂ ਹੁੰਦੀ ਹੈ ਬਲਬੀਰ ਸਿੱਧੂ ਵਾਲੇ ਮਾਮਲੇ 'ਚ। ਬਲਬੀਰ ਸਿੱਧੂ ਪੰਜਾਬ ਦੇ ਫਾਰਮਰ
ਹੈਲਥ ਮਿਨਿਸਟਰ ਹੈ, ਤੇ ਜਦੋਂ ਗਊਸ਼ਾਲਾ ਵਾਲੀ ਜ਼ਮੀਨ ਦਾ ਰੌਲਾ ਪੈ ਗਿਆ ਚਲੇ ਗਏ ਭਾਜਪਾ ਦੇ ਵਿੱਚ। ਸੇਮ ਚੀਜ਼ ਇਹਨਾਂ ਦੇ ਇੱਕ ਹੋਰ ਪਿੱਛੇ ਜੇ ਇੱਕ ਲੀਡਰ ਦਾ ਰੌਲਾ ਪਿਆ ਪੰਜਾਬ ਦੇ, ਉਹ 5 ਵਾਰ MLA ਰਹੇ ਨੇ, ਜਦੋਂ ਉਹਨਾਂ ਦੀ ਪੜਤਾਲ ਚੱਲੀ ਉਹ ਵੀ ਬੀਜੇਪੀ 'ਚ ਚਲੇ ਗਏ ਕਿ ਮੈਂ ਬੀਜੇਪੀ ਜੁਆਇਨ ਕਰ ਲਾਂ। ਇਸੇ ਤਰ੍ਹਾਂ ਜਿਹੜੇ ਹੋਰ 5-7 ਅਹਿਮ ਨਾਂ ਨੇ, ਚਾਹੇ ਉਹਨਾਂ ਦੇ ਵਿੱਚ ਤੁਸੀਂ ਰਾਣਾ ਗੁਰਮੀਤ ਸੋਢੀ ਦਾ ਨਾਂ ਲੈ ਲਓ, ਚਾਹੇ ਉਹਨਾਂ ਦੇ ਵਿੱਚ ਤੁਸੀਂ ਰਾਜ ਕੁਮਾਰ ਵੇਰਕੇ ਦਾ ਨਾਂ ਲੈ ਲਓ, ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲੈ ਲਓ। ਸੋ ਮਤਲਬ ਪੂਰੀ ਜਿਹੜੀ ਕਾਂਗਰਸ ਦੀ ਇੱਕ ਕੋਰ ਟੀਮ ਹੁੰਦੀ ਸੀ, ਅੱਜ ਭਾਜਪਾ ਜੁਆਇਨ ਕਰ ਗਈ ਹੈ। ਤਾਂ ਕਾਂਗਰਸ ਨੂੰ ਤੁਸੀਂ ਕਿਵੇਂ ਰਿਵਾਈਵ ਕਰਨਾ, ਕਾਂਗਰਸ ਨੇ ਕਿਵੇਂ ਆਪਦੇ ਲੀਡਰ ਪੇਸ਼ ਕਰਨੇ ਆਉਣ ਵਾਲੇ ਟਾਈਮ 'ਚ, ਉਹਨਾਂ ਦੇ ਮੂਹਰੇ ਕੀ ਚੁਣੌਤੀਆਂ, ਉਹਦੇ ਬਾਰੇ ਕੋਈ ਪਤਾ ਨਹੀਂ। ਅਕਾਲੀ ਦਲ ਦੀਆਂ ਆਪਣੀਆਂ ਚੁਣੌਤੀਆਂ ਨੇ। ਅਕਾਲੀ ਦਲ ਨੂੰ ਅੱਜ ਬਹੁਤ ਵੱਡਾ ਖਤਰਾ ਹੈ, ਕਿਉਂਕਿ ਭਰੋਸੇਯੋਗਤਾ ਜਦੋਂ ਤੁਹਾਡੀ ਖੁੱਸ, ਉਹਨੂੰ ਬਹਾਲ ਕਰਨਾ ਬਹੁਤ ਔਖਾ ਹੈ। ਮੈਂ ਤੁਹਾਨੂੰ ਇੱਕ ਤਾਜ਼ਾ ਮਿਸਾਲ ਦੇ ਦਿੰਦਾ। ਮਾਘੀ ਮੇਲੇ ਤੇ ਕਾਨਫਰੰਸ ਸੀ ਇਹਨਾਂ ਦੀ। ਮਾਘੀ ਮੇਲੇ ਦੀ ਕਾਨਫਰੰਸ ਦੇ ਵਿੱਚ ਅਕਾਲੀ ਦਲ ਤੋਂ ਪੰਜਾਬ ਦੇ ਪਾਣੀਆਂ ਤੇ, ਪੰਜਾਬ ਦੇ ਹੋਰ ਮਸਲੇ ਜਿਹੜੇ ਕਿ ਅਕਸਰ ਲੈਂਦੇ ਇਹਨਾਂ ਦੇ ਮਸਲਿਆਂ ਦੇ ਨਾਮ ਤੇ ਸਿਆਸਤ ਕਰਦੇ ਆ, ਉਹਨਾਂ ਨੂੰ ਛੂਹੇ ਤੱਕ ਨਹੀਂ ਗਿਆ ਅਕਾਲੀ ਦਲ। ਖੁੱਸ ਗਏ ਨੇ ਕਿਉਂਕਿ ਐਕਸਪੋਜ਼ ਹੋ ਗਿਆ ਸਾਰਾ ਕੁਝ। ਕੋਈ ਵੱਖਰਾ ਚੀਜ਼ ਪੰਜਾਬੀਆਂ ਨੂੰ ਨਹੀਂ ਪੇਸ਼ ਕਰ ਸਕੀ, ਕਾਂਗਰਸ ਨੇ ਤਾਂ ਕੀਤੀ ਨਹੀਂ। ਇੱਥੋਂ ਪਤਾ ਲੱਗਦਾ ਕਿ ਇਹ ਚੀਜ਼ਾਂ ਹੁਣ ਰਵਾਇਤੀ ਧਿਰਾਂ ਨਿਸਲ ਹੋ ਚੁੱਕੀਆਂ। ਉਹਨਾਂ ਨੂੰ ਲੱਗਦਾ ਕਿ ਯਾਰ ਲੀਡਰਾਂ ਨਾਲ ਹੀ ਧਿਰਾਂ ਸੀਗੀਆਂ, ਲੀਡਰ ਹੁਣ ਕੋਈ ਵਿਜੀਲੈਂਸ ਤੋਂ ਡਰਦਾ ਕਿੱਧਰ ਤੁਰਿਆ ਫਿਰਦਾ, ਕੋਈ ਈਡੀ ਤੋਂ ਡਰਦਾ ਤੁਰਿਆ ਫਿਰਦਾ, ਕੋਈ CBI ਤੋਂ ਡਰਦਾ ਤੁਰਿਆ ਫਿਰਦਾ, ਕੋਈ ਲੱਕੜ ਚੋਰੀ ਕਰਕੇ ਕਟਾ ਕੇ ਕੋਈ ਜੇਲ੍ਹ 'ਚ ਬੈਠਾ, ਕੋਈ ਬੇਲ ਨੂੰ ਬੈਠਾ, ਕੋਈ ਮੇਲ ਨੂੰ ਬੈਠਾ, ਕੋਈ ਮੇਲ ਕਰ ਰਿਹਾ, ਹਨਾ। ਸੋ ਇਹ ਚੀਜ਼ਾਂ BJP ਆ ਜੇ ਪੰਜਾਬ ਦੇ ਵਿੱਚ, ਸਿਆਸੀ ਜਿਹੜੇ ਸਮੀਕਰਨ ਪਲ ਦਰ ਪਲ ਬਦਲਦੇ ਰਹਿੰਦੇ ਆ, ਪਰ ਲੱਗੀ ਜ਼ਰੂਰ ਪਈ ਆ। ਇਹਨਾਂ ਦੇ 3 ਮੰਤਰੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਰਹੇ, ਤੇ 3 ਮੰਤਰੀਆਂ ਨੂੰ ਇਹ ਸਖਤ ਹਦਾਇਤ ਸੀਗੀ ਕਿ ਤੁਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਉਣਾ, ਲੋਕਾਂ ਦੇ ਨਾਲ ਗੱਲਬਾਤ ਕਰਨੀ ਆ। ਪੰਜਾਬ ਦੀਆਂ ਮਾਈਨੋਰਟੀਜ਼ ਤੇ ਪੰਜਾਬ ਦੇ ਜਿਹੜੇ ਹਿੰਦੂ ਲੋਕ ਨੇ ਸ਼ਹਿਰਾਂ ਦੇ ਵਿੱਚ ਬੈਠੇ, ਉਹਨਾਂ ਨਾਲ ਰਾਬਤਾ ਕਰਕੇ ਰੱਖੋ। ਪਿੰਡਾਂ ਵਾਲਿਆਂ ਨੂੰ ਅਸੀਂ ਬਾਅਦ ਚ ਵੇਖਾਂਗੇ। ਪਹਿਲਾਂ ਜਿੱਥੇ ਆਪਣਾ ਪੈਰ ਲੱਗਦੇ, ਜਿੱਥੇ ਆਪਣਾ ਪੈਰ ਤਰਾ, ਤੁਸੀਂ ਉਧਰ ਜਲੰਧਰ ਬੈਲਟ 'ਚ ਦੇਖ ਲਓ, MLA ਜਿੱਦ ਰਹੇ ਨੇ ਭਾਜਪਾ ਦੇ, ਸ਼ਹਿਰੀ ਇਲਾਕਿਆਂ 'ਚ MLA ਬੰਦ ਰਹੇ ਨੇ। ਇੱਕ ਚੋਣਾਂ ਮੇਰੇ ਯਾਦ ਨਹੀਂ, ਸ਼ਾਇਦ 97 ਦੀਆਂ ਸੀਗੀਆਂ, ਭਾਜਪਾ ਦੇ 23 ਦੇ ਵਿੱਚ 19 ਸੀਟਾਂ ਆਈਆਂ ਸੀ। ਠੀਕ ਹੈ। ਜਦੋਂ ਅਕਾਲੀ ਦਲ ਨੂੰ ਬਹੁਤ ਵੱਡਾ ਮੈਂਡੇਟ ਮਿਲਿਆ, ਸ਼ਾਇਦ 93 ਸੀਟਾਂ ਦਾ ਮੈਂਡੇਟ ਮਿਲਿਆ ਸੀ 93 ਦਾ, ਹਾਂ ਜਦੋਂ 97 ਦੀ ਗੱਲ ਹੀ ਹੈ। ਭਾਜਪਾ ਉਦੋਂ 23 ਦੇ ਵਿੱਚ 19 ਸੀਟਾਂ ਜਿੱਤ ਗਈ ਸੀ। ਦੇਖੋ ਤੁਸੀਂ ਮਤਲਬ ਕਿੱਥੇ ਗ੍ਰਾਫ ਗਿਆ। ਉਹ ਇਹ ਮੰਨ ਕੇ ਚੱਲਦੇ ਨੇ ਹਲੇ ਤੱਕ ਵੀ ਭਾਜਪਾ ਦਾ ਕਦੇ ਵੋਟ ਬੈਂਕ 7-8% ਤੋਂ ਘਟਿਆ ਨਹੀਂ ਕਿਸੇ ਵੀ ਲੋਕ ਸਭਾ ਚੋਣ ਦੇ ਵਿੱਚ। ਜੀ ਕੋਈ ਵੀ ਤੁਸੀਂ ਰੀਸੈਂਟਲੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਦੀਆਂ ਚੋਣਾਂ ਚੱਕ ਲਓ, ਭਾਵੇਂ ਉਹ ਲੋਕ ਸਭਾ ਚੋਣ ਹੋਵੇ, ਭਾਵੇਂ ਉਹ ਵਿਧਾਨ ਸਭਾ ਚੋਣ ਹੋਵੇ, ਇਹਨਾਂ ਦਾ ਵੋਟ ਬੈਂਕ 6-7-8% ਪੱਕਾ ਹੀ ਰਿਹਾ। ਤੇ ਇਹਨਾਂ ਨੂੰ ਲੱਗਦਾ ਕਿ ਜੇਕਰ ਅਸੀਂ ਇਹਨੂੰ ਇਸ ਵਾਰੀ ਦੀਆਂ ਚੋਣਾਂ ਦੇ ਵਿੱਚ ਲੈ ਗਏ 10-12 ਤੋਂ ਅੱਗੇ, ਤਾਂ ਫਿਰ ਸਾਨੂੰ ਇਹਨੂੰ 20-22 ਚ ਕਨਵਰਟ ਕਰਨਾ ਕੋਈ ਔਖਾ ਨਹੀਂ। ਬਿਲਕੁਲ, ਜਿਹੜੀਆਂ ਤੁਸੀਂ ਕਰਦੇ ਉਦੋਂ 95 ਸੀਗੀਆਂ ਅਕਾਲੀ ਦਲ ਅਲਾਇੰਸ ਦੀਆਂ, ਇਹ 17 ਇਹਨਾਂ ਨੇ ਜਿੱਤੀਆਂ, 75 ਉਹਨਾਂ ਨੇ ਜਿੱਤੀਆਂ। ਹਾਂ, ਸ਼ਾਇਦ 23 ਚੋਂ 17 ਖਣੀ 22 ਚੋਂ 17 ਹਾਂਜੀ ਜਿੱਤੇ ਸੀਗੇ। ਸੋ ਬਿਲਕੁਲ ਦੋਸਤੋ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਦੇ ਸਕਦੇ ਆ। ਤੁਹਾਨੂੰ ਕੀ ਲੱਗਦਾ ਵੀ ਇਦਾਂ ਜਿਹੜਾ ਮਨਪ੍ਰੀਤ ਬਾਦਲ ਦਾ ਜਿਹੜਾ ਇਹ ਜਿਹੜਾ ਖੇਡਿਆ, ਇਸਨੇ ਪੈਂਤੜਾ ਜਿਹੜਾ ਉਹ ਖੇਡਿਆ, ਤੁਹਾਡੇ ਹਿਸਾਬ ਦੇ ਨਾਲ ਕੀ ਆ? ਕਾਂਗਰਸ ਤਾਂ ਪਸਤ ਹੋ ਰਹੀ ਹੈ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਇਹ ਤਾਂ ਚਲੋ ਜਿੱਦਾਂ ਵੀ ਇਹਨਾਂ ਦਾ ਇਸ ਟਾਈਮ ਚੱਲ ਰਿਹਾ ਆ, ਇਹਨਾਂ ਦੇ ਵੀ ਪੈਰ ਘੱਟ ਜਿਹੜੇ ਉਹ ਲੱਗ ਰਹੇ, ਇਹਨਾਂ ਦੇ ਆਪਸੀ ਕਾਟੋ ਕਲੇਸ਼ ਦੇ ਨਾਲ ਬਥੇਰਾ ਕੁਛ ਬਾਕੀ ਸਾਰੇ ਜਣੇ ਵੀ ਇਹਨਾਂ ਦੇ ਦੁਆਲੇ ਜਿਹੜੇ ਉਹ ਹੁੰਦੇ ਹੀ ਆ। ਭਾਜਪਾ ਦਾ ਤਾਂ ਜ਼ੋਰ ਜਿਹੜਾ ਉਹ ਲੱਗਾ ਹੀ ਲੱਗਾ ਸੀਗਾ, ਤੇ ਹਰ ਇੱਕ ਜਣਾ ਹੁਣ ਇੱਧਰ ਨੂੰ ਹੀ ਜਾਣ ਨੂੰ ਜਿਹੜਾ ਉਹ ਭੱਜ ਰਿਹਾ ਹੈ, ਭਾਜਪਾ ਵੱਲ ਨੂੰ ਹੀ ਜਿਹੜਾ ਉਹ ਪੈਰ ਧਰਾਵਾ ਕਰਦਾ ਆ। ਸੋ ਜ਼ਰੂਰ ਜਿਹੜਾ ਆਪਣੇ ਵਿਚਾਰ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ, ਸਾਂਝੇ ਕਰਨਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਹੋ 408-272-5200 4082725200। ਪ੍ਰਗਟ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੋਨੋਂ, ਸਾਰੇ ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜੀ, ਪਰ ਰਾਜਨੀਤੀ ਕੋਈ ਕਿਸੇ ਦਾ ਸਗਾ ਨਹੀਂ ਹੁੰਦਾ ਜੀ। ਤੇ ਜੇ ਕੋਈ ਮਾੜਾ ਮੋਟਾ ਚੰਗੇ ਬੰਦੇ 5-10 ਸਾਡੀ ਸਮਝ ਚ ਆਏ ਆ, ਉਹਨਾਂ ਨੂੰ ਫੁੱਟਬਾਲ ਬਣਾ ਕੇ ਭਜਾਈ ਫਿਰਦੇ ਲੋਕ ਵੀ, ਤੇ ਦੂਜੀਆਂ ਬਹੁਤ ਸੰਮਤੀ ਵੀ। 2 ਹੀ ਪਾਰਟੀਆਂ ਰਹਿ ਗਈਆਂ ਅਕਾਲੀਆਂ, ਜੋ ਜਦੋਂ ਦਾ ਪੁੱਤ ਆ ਗਿਆ ਨਾਲ, ਬਾਦਲ ਨੇ ਕੁਦਰਤੀ ਆ ਭਤੀਜੇ ਦਾ ਵੈਲਿਊ ਘਟ ਗਈ, ਦੁਖੀ ਹੋ ਕੇ ਛੱਡ ਗਿਆ। ਮਿਹਨਤ ਕੀਤੀ, ਬਥੇਰੇ ਭੱਜ ਦੌੜ ਕੀਤੀ, ਲੋਕਾਂ ਨੂੰ PP ਬਣਾ ਕੇ ਵੀ
ਤੋਰ ਲਾਂਗੇ, ਪਰ ਨਹੀਂ ਲੋਕ ਚਾਹੁੰਦੇ। ਜਗਮੀਤ ਬਰਾੜ ਨੇ ਵੀ ਕਈ ਪਾਪੜ ਵੇਲੇ। ਕਰਪਸ਼ਨ ਦਾ ਉੱਤੇ ਵੀ ਕੋਈ ਦੋਸ਼ ਨਹੀਂ, ਪੜ੍ਹਿਆ ਲਿਖਿਆ ਵਾ, ਉਹਦੇ ਪਿਓ ਨੂੰ ਮਾਰਤਾ, ਕਾਂਗਰਸ 'ਚ ਦੁਖੀ ਹੋ ਕੇ ਚੱਲ ਗਿਆ। ਕਾਂਗਰਸ ਨੇ 30-40 ਸਾਲ ਵਰਤਿਆ, ਨਹੀਂ ਉਹਦੀ ਗੱਲ ਮੰਨੀ ਵੀ ਆਪਾਂ ਥੱਲੇ ਕਿਉਂ ਆ ਗਏ, ਕੋਈ ਗੱਲ ਤੇ ਕਰ ਲਈਏ। ਕੈਪਟਨ ਨੇ ਕਢਾ ਕੇ ਪਰਾਂ ਮਾਰਿਆ। ਹੁਣ ਅਕਾਲੀ ਦਲ ਚੱਲ ਗਿਆ ਵੀ ਮੰਥਨ ਕਰ ਲਈਏ ਵੀ ਆਪਾਂ, ਸਾਨੂੰ ਲੋਕ ਚਾਹੁੰਦੇ ਕਿਉਂ ਨਹੀਂ, ਤੇ ਫੇਰ ਉਹਨਾਂ ਕੱਢਤਾ। ਹੁਣ ਸਰਦਾਰ ਵੀਰ ਦਵਿੰਦਰ ਸਿੰਘ ਹੋਣੀ, ਉਹਨਾਂ ਦਾ ਵੀ ਇਹੋ ਹਾਲ ਹੈ। ਨਵਜੋਤ ਸਿੰਘ ਸਿੱਧੂ ਸਾਰੀ ਜ਼ਿੰਦਗੀ ਖਰਾਬ ਕਰ ਲਈ, ਟੌਪ ਤੇ ਦੁਨੀਆ ਦੇ ਐਸ਼ ਕਰਨੀ ਉਹਨੇ ਜੀ, ਇਹ ਉਹਨੂੰ ਸੰਗਲ ਮਾਰ ਕੇ ਫਸਾਇਆ। ਤੇ ਉਹ ਆਂਦਾ ਮਜੀਠੀਏ ਉਹਨਾਂ ਨੂੰ ਕੱਢ ਦੋ ਤੇ ਅਸੀਂ ਭਾਰਤੀ ਜਨਤਾ ਪਾਰਟੀ 'ਚ ਰਹਿ ਜਾਓ। ਉਹਨਾਂ ਨਹੀਂ ਛੱਡਿਆ ਤੇ ਉਹ ਦੋਵੇਂ ਜੀ ਛੱਡ ਕੇ ਤੇ ਕਾਂਗਰਸ ਚੱਲ ਗਏ, ਜਦੋਂ ਨਾ ਕੈਪਟਨ ਹੋਣੀ ਚਾਹੁੰਦੇ ਨਹੀਂ ਵੀ ਕਾਂਗਰਸ 'ਚ ਆਵੇ। ਫੇਰ ਉਹਨੇ ਕਿੰਨੇ ਕੰਡੇ ਝਪਾਏ। ਹੁਣ ਇਤਿਹਾਸ 'ਚ ਪਹਿਲਾ ਬੰਦਾ ਵਾ ਜਿਹਨੂੰ ਫੇਰ ਬਰੀ ਕਰਕੇ ਫੇਰ ਜੇਲ੍ਹ 'ਚ ਜਾਣਾ ਪਿਆ। ਤੇ ਫਾਈਲ ਉਹਦੀ ਵੀ ਕੋਈ ਨਹੀਂ ਲੱਭੀ ਕਰਪਸ਼ਨ ਦੀ, ਜੇ ਲੱਭੀ ਹੁੰਦੀ ਤੇ ਉਹਨੂੰ ਉੱਥੋਂ ਹੀ ਰਿਮਾਂਡ ਲੈ ਕੇ ਫੇਰ ਠੋਕ ਦੇਣਾ ਸੀ। ਇਸ ਕਰਕੇ ਪ੍ਰਵੀਨ ਜੀ, ਮੇਰੀ ਜਿੰਨੀ ਕੁ ਸਮਝ ਆ, ਰਾਜਨੀਤੀ ਤੇ ਇਮਾਨਦਾਰੀ ਨਾਲ ਨਾਲ ਨਹੀਂ ਚੱਲਦੀ। ਹੁਣ ਮਨਪ੍ਰੀਤ ਵੀ ਚਲੋ ਉਹਦੇ ਸਾਲੇ ਤੇ ਕਈ ਤੋਂ ਹੋਰ ਕਈ ਕੁਝ, ਅੱਜ ਤੱਕ ਉੱਤੇ ਕੋਈ ਨਿੱਜੀ ਤੌਰ ਤੇ ਕੋਈ ਸਿੱਧੇ ਦੋਸ਼ ਨਹੀਂ ਲੱਗੇ। ਠੀਕ ਹੈ। ਤੇ ਇਹ ਹੁਣ ਵੇਖੋ ਤੁਸੀਂ, ਜੇ ਮਨਪ੍ਰੀਤ ਦੀ ਆਪਾਂ ਗੱਲ ਕਰਨੇ ਜੀ, ਕੈਪਟਨ ਨਹੀਂ ਚਾਹੁੰਦਾ ਵੀ ਇਹਨੂੰ ਲਿਆ ਜਾਵੇ। ਇਹਦੀ ਉਦੋਂ ਪਾਰਟੀ ਵੀ ਹੈਗੀ, ਬੰਦੇ ਵੀ 4 ਹੈਗੇ, ਤੇ ਉਦੋਂ 100 ਸੀਟ ਵੱਜਦੀ ਵੀ ਆਪ ਵਾਲਿਆਂ ਦੀ। ਆਪ ਵਾਲਿਆਂ ਨਾਲ ਜਦੋਂ ਗੱਲ ਕੀਤੀ ਵੀ ਇਹੋ ਏਜੰਡਾ ਮੇਰਾ, ਇਹੋ ਤੁਹਾਡਾ ਵਾ, ਤੇ ਉਹਨਾਂ ਆਖਿਆ ਇਹ ਤੇ ਸਾਡਾ ਵੀ ਗੁਰੂ ਹੈ, ਇਹਨੂੰ ਲੈ ਕੇ ਕਰਾਂਗੇ। ਤੇ ਇਹ ਉਧਰ ਚਲ ਗਿਆ ਆਪਣੇ ਕਾਂਗਰਸ 'ਚ, ਚੋਣ ਮੈਨੀਫੈਸਟੋ ਬਣਾਇਆ ਕਾਂਗਰਸ ਦੇ ਨਾਂ ਦੇ, ਨਾਲ ਇਲੈਕਸ਼ਨ ਹੀ ਨਹੀਂ ਲੜੀ ਉਦੋਂ ਵੀ ਜੀ। ਕੈਪਟਨ ਲਿਆਓ ਤੇ ਪੰਜਾਬ ਬਚਾਓ ਚਲਾਇਆ ਕੰਮ। ਹੁਣ ਤੁਸੀਂ ਵੇਖੋ ਜਦੋਂ ਦਾ ਇਹ ਹਾਰ ਗਏ ਵੱਖਰੀ ਗੱਲ ਆ, ਇਹਨੂੰ ਤੇ ਕਿਤੇ ਉਹ ਜਿਹੜੇ ਬਠਿੰਡੇ ਦੇ ਕੋਈ ਇਹਦੀ ਵੈਲਿਊ ਕੋਈ ਨਹੀਂ ਰਹਿਣ ਦਿੱਤੀ। ਕਾਂਗਰਸ ਨੇ ਗੱਲ ਹੀ ਕੋਈ ਨਹੀਂ ਸੁਣੀ ਇਹਦੀ। ਹੁਣ ਤੁਸੀਂ ਵੇਖੋ ਉੱਥੇ ਜਾ ਕੇ ਉਹ ਆਪਣੇ ਰਾਜਾ ਵੜਿੰਗ ਜੀ ਬੋਲਣ ਡਏ ਆ, ਜਿਹੜਾ ਮਨਪ੍ਰੀਤ ਨੂੰ ਮੈਂ ਹਰਾਇਆ ਉਹਨੂੰ ਮੁੱਖ ਮੰਤਰੀ ਬਣਾਈ ਫਿਰਦੇ ਸੀ ਜੀ। ਇਹਦਾ ਹੁਣ ਪਰ ਜਿਹੜਾ ਚਾਹੁੰਦਾ ਨਹੀਂ ਸੀਗਾ ਭਾਜਪਾ 'ਚ, ਜਿਹੜਾ ਕੈਪਟਨ ਵੀ ਕੈਪਟਨ ਗਿਆ ਭਾਜਪਾ 'ਚ, ਹੁਣ ਇਹ ਇਕੱਠੇ ਹੋ ਜਾਣਗੇ ਉੱਥੇ ਫੇਰ ਜ਼ਿਆਦਾ। ਇਸ ਕਰਕੇ ਤੁਸੀਂ ਵੇਖੋ ਜਿਹੜਾ ਵੀ ਕਾਂਗਰਸ 'ਚ ਵੀ ਇੱਕੇ ਪਰਿਵਾਰ ਦਾ ਕਬਜ਼ਾ ਤੁਰਿਆ ਆਉਂਦਾ, ਬਾਦਲ ਦਲ ਵੀ ਅਕਾਲੀਆਂ 'ਚ ਵੀ ਇੱਕੇ ਦਾ ਕਬਜ਼ਾ ਤੁਰਿਆ ਆਉਂਦਾ ਜੀ। ਹੁਣ ਇਹ ਲੋਕ ਜਾਣ ਕਿੱਧਰ, ਇਹਨਾਂ ਆਲੂ ਗੋਭੀ ਦੇ ਵੇਚਣੀ ਨਹੀਂ ਕਿ ਇਹੀ ਕੰਮ ਕਰਨਾ ਇਹਨਾਂ ਨੇ। ਜਿੱਧਰ ਮੌਕਾ ਲੱਗਾ ਬਦਲੀਆਂ ਇਹਨਾਂ ਨੇ, ਪਾਰਟੀਆਂ ਬਦਲਦੀਆਂ ਜੀ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਈ ਜਾਣਾ। ਥੈਂਕ ਯੂ, ਮਿਹਰਬਾਨੀ ਜੀ, ਮਿਹਰਬਾਨੀ ਜੀ। ਇਹਨਾਂ ਆਲੂ ਗੋਭੀ ਦਾ ਨਹੀਂ ਵੇਚਣੀ, ਇਹਦਾ ਮਤਲਬ ਇਹ ਥੋੜੀ ਵੀ ਆਲੂ ਗੋਭੀ ਵੇਚਣ ਵਾਲੇ ਮਾੜੇ ਆ ਭਾਈ। ਹਾਂ ਬਿਲਕੁਲ, ਇਹ ਵੀ ਗੱਲ ਹੈਗੀ ਹੈ। ਬਾਕੀ ਸਿਆਸਤ ਦਾ ਰੋਣਾ ਹੀ ਇਹ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕੀਤੀ ਸੀ ਨਾ ਵੀ ਸਿਧਾਂਤ ਕਿੱਥੇ ਹੈ, ਮਨਫੀ ਕਿਉਂ ਹੈ। ਮਤਲਬ ਇਹ ਥੋੜਾ ਹੈ ਕਿ ਤੁਸੀਂ ਕਿਤੇ ਚੰਗੇ ਪਰਿਵਾਰ ਤੋਂ ਤਾਲੁਕਾਤ ਰੱਖਦੇ ਆ, ਜਿੱਥੇ ਤੁਹਾਨੂੰ ਚੰਗਾ ਲੱਗਿਆ ਉੱਥੇ ਤੁਸੀਂ ਆਪਦਾ ਮੰਜਾ ਢਾਹ ਲਿਆ ਤੇ ਉੱਥੇ 4 ਘੰਟੇ ਆਰਾਮ ਕਰ ਲਿਆ, ਮੁੜ ਕੇ ਤੁਹਾਨੂੰ ਲੱਗਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਇਸੇ ਗੱਲ ਤੇ ਆਪਾਂ ਚਰਚਾ ਕਰ ਰਹੇ ਹਾਂ ਵੀ ਕੀ ਏਦਾਂ ਹੀ ਆ ਵੀ ਹੁਣ ਵਿਧਾਨ ਸਭਾ ਚੋਣਾਂ ਲੰਘ ਗਈਆਂ, ਹੁਣ ਆ ਜਿੱਤ ਗਿਆ, ਹੁਣ ਇਹਨੇ ਜਿੱਤਣਾ ਤੇ ਆਪਾਂ ਇੱਧਰ ਨੂੰ ਚੱਲ ਗਏ। ਇਹ ਜਿਹੜੀ ਇਹਨਾਂ ਨਾਲ ਹੀ ਵੈਲਿਊ ਜੀ ਆਪਣੀ ਜਿਹੜੀ ਉਹ ਵਧਾ ਲੈਂਦੇ, ਪਰ ਹੈ ਪ੍ਰਵੀਨ ਇਵੈਂਚੁਅਲੀ ਜੀ ਪੱਲੇ ਜਿਹੜਾ ਉਹ ਕੁਛ ਰਹਿ ਨਹੀਂ ਜਾਂਦਾ। ਹਾਂ ਅਜੇ ਵੀ ਕਈ ਲੋਕ ਇਹ ਸੋਚਦੇ ਨੇ ਵੀ ਖੌਰੇ ਇਹਨਾਂ ਨੇ ਆਹ ਕੁਛ ਕਰ ਲੈਣਾ, ਉਹ ਕਰ। ਹੁਣ ਮੈਂ ਦੇਖਦਾ ਸੀਗਾ ਵੀ ਇਹਦੇ ਉਲਟ ਬਹੁਤ ਸਾਰੇ ਕਾਂਗਰਸੀ ਵੀ ਆ ਕੇ ਬੋਲਣ ਦੇ ਆ, ਇਹਨੂੰ ਫਾਈਨਾਂਸ ਦਾ ਕਹਿੰਦੇ ਡੱਕਾ ਨਹੀਂ ਸੀ ਪਤਾ, ਇਹਨੂੰ ਮਿਨਿਸਟਰ ਬਣਾਇਆ ਸੀ ਜੀ ਜੀ, ਇੰਨੇ ਸਾਲ ਬਣਾਈ ਰੱਖਿਆ, ਤੁਸੀਂ ਬਣਾਇਆ ਸੀ, ਤੁਹਾਡਾ ਹੀ ਮੁੱਖ ਮੰਤਰੀ ਸੀ ਜਿਹਨੇ ਕੈਬਨਿਟ ਚ ਲਿਆ ਸੀ ਹਨਾ ਵੀ ਉਦੋਂ ਨਾ ਬੋਲੇ। ਹਾਂ ਤੇ ਹਨਾ ਵੀ ਬਾਅਦ ਦੇ ਵਿੱਚ ਕਈ ਇਹਦੇ ਸਪੋਰਟਰ ਵੀ ਏਦਾਂ ਵੀ ਇਹਦੇ ਤੇ ਆਹ ਨਹੀਂ ਦੋਸ਼, ਇਹਦੇ ਤੇ ਉਹ ਨਹੀਂ ਦੋਸ਼, ਤੇ ਇਹ ਚਲੋ ਇਹ ਵਿਚਾਰਾ ਜਾਵੇ ਤੇ ਜਾਵੇ ਕਿਤੇ ਆਲੂ ਵੇਚਣੇ ਕਿ ਇਹਨੇ ਗੰਢੇ ਵੇਚਣੇ ਆ, ਚਲ ਭਾਈ ਵੇਚ ਲਵੇ ਤਾਂ ਕੀ ਆ। ਕਿਹੜੇ ਇਹਨਾਂ ਦੇ ਹੋਰ ਕੰਮ ਨਹੀਂ, ਧੰਦੇ ਨਹੀਂ ਚੱਲਦੇ ਇਹਨਾਂ ਦੇ ਹੋਰ। ਜੀ ਜੀ ਬਿਲਕੁਲ, ਬੱਸਾਂ ਬੁੱਸਾਂ ਵਾਲੀਆਂ ਹੋਰ ਕਿੰਨਾ ਕੁਛ ਆ, ਜੋ ਦਾ ਪਤਾ ਹੀ ਹੋਣਾ ਹੁਣ ਤਾਂ ਸਾਰਿਆਂ ਨੂੰ। ਨਹੀਂ ਹੁਣ ਵੀ ਤੁਸੀਂ ਦੇਖੋ ਕੰਟਰਾਡਿਕਸ਼ਨ ਤੁਹਾਨੂੰ ਮੈਂ ਦੱਸ ਦਿੰਦਾ, ਭਾਜਪਾ ਚ ਵੀ ਕਰ ਦਿੰਦੇ ਆਪਾਂ, ਦੱਸ ਦਿੰਦੇ ਆ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸੀ, ਕਹਿੰਦੇ ਵੀ ਸਾਡੇ ਹੋਇਆ ਕੁਛ ਨਹੀਂ, ਫੇਲ ਹੋ ਗਏ। ਹੁਣ ਦੋਨੇ ਫੇਰ ਇਕੱਠੇ ਹੋ ਗਏ, ਠੀਕ ਹੈ। ਉੱਥੇ ਮਿਲ ਜੂਗੀ ਇਹਨਾਂ ਦੀ ਹੁਣ, ਵੇਖੋ ਕੀ ਬਣਦਾ ਉੱਥੇ। ਨਹੀਂ ਉਹ ਇੱਕ ਗੱਲ ਹੈਗੀ ਹੈ, ਭਾਜਪਾ ਦਾ ਨਾ ਜਿਹੜਾ ਢਾਂਚਾ ਚਲਾਉਣ ਦਾ ਤਰੀਕਾ ਉਹ ਕੁਛ ਹੋਰ ਹੈ। ਉੱਥੇ ਮਨਮਾਨੀ ਨਹੀਂ, ਉੱਥੇ ਸਲਾਮ ਕਰਨੀ ਪੈਂਦੀ,
ਝੁੱਕ ਕੇ ਹੀ ਚੱਲਣਾ, ਝੁੱਕ ਕੇ ਜਾਣਾ ਪੈਂਦਾ। ਉਹ ਕਹਿੰਦੇ ਸਾਡੇ ਦਰਵਾਜ਼ੇ 'ਚ ਵੜਨਾ ਵਾ ਤੇ ਇੱਥੇ ਝੁੱਕ ਕੇ ਆਉਣਾ ਪਊਗਾ ਤੇ ਇੱਥੇ ਉਹ ਕਰਨਾ ਪਊਗਾ ਜਿਹੜਾ ਅਸੀਂ ਕਹਾਂਗੇ। ਉਦਾਂ ਹੀ ਬੋਲਣਾ ਹਾਂ, ਤੁਸੀਂ ਕਦੇ ਭਾਜਪਾ ਦੇ ਲੀਡਰ ਦਾ ਕਦੇ ਆਪਦੇ ਏਜੰਡੇ ਵਿਰੁੱਧ, ਕਦੇ ਆਪਦੀ ਰਾਜ ਵਿਰੁੱਧ ਕਦੇ ਕਿਸੇ ਬਿਆਨ ਦੇਖਿਆ ਤੁਸੀਂ? ਨਹੀਂ, ਉਹ ਪੂਰਾ ਕੰਟਰੋਲ ਆ, ਪੂਰਾ ਡੰਡੇ ਦੇ ਜ਼ੋਰ ਤੇ ਪੂਰਾ ਕੰਟਰੋਲ ਆ ਉਹਨਾਂ ਦਾ। ਹਾਂ, ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਨਾ ਹਾਂਜੀ, ਕਿ ਕੋਈ ਵਿਜੀਲੈਂਸ ਤੋਂ ਭੱਜਾ, ਹਾਂ, ਕੋਈ ਈਡੀ ਤੋਂ ਡਰਦਾ, ਹਾਂ, ਕੋਈ ਇਧਰੋਂ ਭੱਜਾ, ਕੋਈ ਉਧਰੋਂ ਡਰਦਾ, ਜਿਹੜਾ ਉੱਥੇ ਜਾ ਕੇ ਬੈਠਾ ਆ ਉਹਨਾਂ ਨੇ ਸਾਰੇ ਤੋਤੇ ਜਿੰਨਾ ਚ ਇਹਨਾਂ ਦੀ ਜਾਨ ਆ ਉਹ ਆਪਣੀ ਮੁੱਠੀ ਚ ਕੀਤੇ ਵੇ, ਪਤਾ ਨਹੀਂ ਜਦੋਂ ਮਰਜ਼ੀ ਮਰੋੜ ਸਕਦੇ ਸੀ। ਇਹੀ ਸੁਨੀਲ ਜਾਖੜ ਕਹਿੰਦਾ ਹੁੰਦਾ ਸੀਗਾ ਵੀ ਪੰਜਾਬ ਦੀ ਸਰਕਾਰ ਨੂੰ ਅਫਸਰਸ਼ਾਹੀ ਚਲਾ ਰਹੀ ਹੈ। ਹੁਣ ਸਿੱਧਾ ਰੂਸਾ ਆਲਮ ਦਾ ਨਾਂ ਲੈਂਦਾ ਤੇ ਕੀ ਕਰਦਾ ਵਿਚਾਰਾ, ਸਰਕਾਰ ਸੀ, ਫਸਦਾ ਸੀ ਆਪ ਵੀ। ਕਹਿੰਦਾ ਅਫਸਰਸ਼ਾਹੀ ਚਲਾਉਂਦੀ ਹੈ ਤੇ ਅਫਸਰਸ਼ਾਹੀ ਨੂੰ ਕੋਈ ਹੋਰ ਚਲਾ ਰਿਹਾ। ਮਤਲਬ ਕਾਂਗਰਸ ਤਾਂ ਸਾਰੀ ਉੱਥੇ ਇਕੱਠੀ ਹੋ ਗਈ। ਹਾਂਜੀ, ਤੇ ਉਹੀ ਗੱਲ ਆ ਨਾ ਵੀ ਹੁਣ ਫਿਰ ਕਾਂਗਰਸੀ ਸ਼ਿਕਾਇਤਾਂ ਕਰਦੇ ਸੀ ਕੈਪਟਨ ਦੀਆਂ, ਉਹ ਉਸੇ ਕੈਪਟਨ ਕੋਲੇ ਜਾ ਕੇ ਹੁਣ ਫੇਰ ਕਰ ਰਹੇ। ਤੇ ਸਰੂਪ ਸਿੰਗਲਾ ਜਿਹੜਾ ਬਠਿੰਡੇ ਤੋਂ ਲੀਡਰ ਹੈ, ਹਾਸੋਹੀਣੀ ਸਥਿਤੀ ਵੇਖੋ। ਸਰੂਪ ਸਿੰਗਲੇ ਨੇ ਵੀਡੀਓ ਪਾਤੀ ਹੈ ਕਿ ਜੀ ਮਨਪ੍ਰੀਤ ਬਾਦਲ ਕੇ ਮਾਈਨਿੰਗ ਕਰਾਉਂਦੇ ਆ ਥਰਮਲ ਦੇ ਵਿੱਚੋਂ, ਵੀਡੀਓ ਸਾਰਿਆਂ ਨੇ ਦੇਖੀ ਹੋਣੀ ਹੈ। ਸਿੰਗਲਾ ਸਾਹਿਬ ਚਲੇ ਗਏ ਭਾਜਪਾ ਚ, ਅਕਾਲੀ ਦਲ ਤੋਂ ਦੁਖੀ ਹੋ ਕੇ ਕਹਿੰਦਾ ਵੀ ਇਹ ਚਾਚੇ ਤਾਏ ਦੇ ਪੁੱਤ ਇੱਕੋ ਹੀ ਹਨ। ਰਾਮ ਸਰੂਪ ਸਿੰਗਲਾ, ਹਾਂਜੀ, ਸਰੂਪ ਚੰਦ ਸਿੰਗਲਾ ਸ਼ਾਇਦ ਠੀਕ ਹੈ ਪੂਰਾ ਨਾਮ। ਹਾਂਜੀ, ਉਹ ਚਲੇ ਗਏ ਭਾਜਪਾ ਚ ਕਿ ਪਰਿਵਾਰਵਾਦ ਤੋਂ ਦੁਖੀ ਹੋ ਕੇ, ਤੇ ਮਗਰ ਹੀ ਮਨਪ੍ਰੀਤ ਬਾਦਲ ਚਲੇ ਗਏ, ਉੱਥੇ ਵੀ ਇਕੱਠੇ ਹੋ ਗਏ। ਮਤਲਬ ਜਿਹੜੇ ਡਿਸਟ੍ਰਿਕਟ ਵਾਈਜ਼ ਵੀ ਜਿਹਨਾਂ ਦੀ ਪੂਰੀ ਆਪਸ ਵਿੱਚ ਦੀ ਟਸਲ ਸੀਗੀ, ਜਿਹੜੇ ਲੋਕ ਐਲੀਗੇਸ਼ਨ ਆਉਂਦੇ ਸੀ, ਉੱਥੇ ਜਾ ਕੇ ਦੋ ਧੋਤੇ ਹੋ ਜਾਂਦੇ ਆ। ਹਾਂ, ਸਿੰਗਲਾ ਜੀ ਹੁਣ ਨਵੀਂ ਪਾਰੀ ਸ਼ੁਰੂ ਕਰਾਂਗੇ, ਸਾਰਾ ਕੁਝ ਠੀਕ ਹੋਊਗਾ, ਅੱਗੇ ਤਾਂ ਤੁਹਾਨੂੰ ਗਲਤੀ ਦਾ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ। ਜਿੱਥੇ ਗੱਲ ਕਰ ਰਹੇ ਸੀ ਨਾ ਪ੍ਰਗਟ ਜੀ ਕਿ ਇਹਨਾਂ ਦੇ ਉੱਤੇ ਨਿੱਜੀ ਐਲੀਗੇਸ਼ਨ ਨਹੀਂ ਲੱਗੇ, ਇਹ ਬੜੇ ਸਮਾਰਟ ਨੇਤਾ ਨੇ ਮਨਪ੍ਰੀਤ ਬਾਦਲ, ਸਿੱਧਾ ਕੁਝ ਵੀ ਨਹੀਂ ਕਰਦੇ। ਇੱਕ ਅਹੁਦੇ ਦਾ ਲਾਭ ਲੈਣ ਦੀ ਮਿਸਾਲ ਦੱਸ ਦਿੰਦਾ। 2021 ਦੇ ਵਿੱਚ ਕੋਵਿਡ ਆ ਗਿਆ, ਮਾਰਚ 2021 ਦੇ ਵਿੱਚ। ਮਾਰਚ 21 ਤੋਂ ਬਾਅਦ ਜਦੋਂ ਇਹਨਾਂ ਨੇ ਬਜਟ ਬਣਾਉਣਾ ਸੀ, ਫਰਵਰੀ 2020 ਚ ਆਇਆ, ਮਾਫ ਕਰਨਾ, ਹਾਂਜੀ, ਇਹਨਾਂ ਨੇ ਬਜਟ ਬਣਾਉਣਾ ਸੀ। ਇਹ ਕਹਿੰਦੇ ਨਾ ਵੀ ਬੱਸਾਂ ਖੜੀਆਂ ਰਹੀਆਂ, ਸਵਾਰੀਆਂ ਚੜੀਆਂ ਨਹੀਂ, ਤੇ ਟਰਾਂਸਪੋਰਟਰਾਂ ਨੂੰ ਆਪਾਂ ਟੈਕਸ ਰਿਲੈਕਸੇਸ਼ਨ ਦਿੰਦੇ ਆ। ਤੇ ਉਹਨਾਂ ਦੇ ਵਿੱਚ ਰਘੂ ਰਾਜ ਟਰਾਂਸਪੋਰਟ ਦਾ ਵੀ ਨਾਂ ਸੀ। ਰਘੂ ਰਾਜ ਟਰਾਂਸਪੋਰਟ ਕਿਹਦੀ ਹੈ? ਮਨਪ੍ਰੀਤ ਬਾਦਲ। ਗੈਸ ਕਰ ਲਓ। ਹਾਂਜੀ, ਹੁਣ ਤੁਸੀਂ ਇਹ ਵੇਖੋ ਵੀ ਆਪ ਹੀ ਫਾਈਨਾਂਸ ਮਿਨਿਸਟਰ, ਆਪ ਹੀ ਤੈਅ ਕਰ ਲਿਆ, ਆਪ ਹੀ ਟੈਕਸ ਦੀ ਛੋਟ, ਆਪ ਨੇ ਟੈਕਸ ਨੂੰ ਛੋਟ ਲੈ ਲਈ। ਇੱਥੇ ਕੌਨਫਲਿਕਟ ਆਫ ਇੰਟਰਸਟ ਦੀਦਾ ਨਹੀਂ, ਇੱਥੇ ਇੱਥੇ ਨਹੀਂ ਦਿਖਦਾ। ਸੋ ਇਹ ਹੈ ਕਿ ਠੀਕ ਹੈ, ਉਹਨਾਂ ਤੇ ਸਿੱਧੇ ਨਹੀਂ ਲੱਗੇ, ਪਰ ਉਹਨਾਂ ਨੇ ਬੰਦੇ ਰੱਖੇ ਵੇ। ਇਹ ਨਹੀਂਗਾ ਕਿ ਤੁਸੀਂ ਫੜ ਲਓਗੇ ਕਿ ਹੁਣ ਲਿਖਿਆ ਹੁੰਦਾ ਨਾ, ਤੁਸੀਂ ਪੀਟੀਸੀ ਤੇ ਗੂਗਲ ਕਰੋਗੇ, ਪੀਟੀਸੀ ਦਾ ਓਨਰ ਕੌਣ ਹੈ? ਸੁਖਬੀਰ ਸਿੰਘ ਬਾਦਲ। ਪਰ ਪਹਿਲਾਂ ਨਹੀਂ ਸੀਗਾ। ਫਿਰ ਬਾਅਦ ਦੇ ਵਿੱਚ ਜਦੋਂ ਖੋਜ ਪੜਤਾਲ, ਪਹਿਲਾਂ ਤਾਂ ਆਰਬਿਟ ਵੀ ਨਹੀਂ ਮੰਨਦੇ ਸੀ ਕਿ ਆਰਬਿਟ ਸਾਡੀ ਹੈ। ਫਿਰ ਆਰਬਿਟ ਐਵੀਏਸ਼ਨ ਤੇ ਜਦੋਂ ਆਰਟੀਆਈ ਪਾਈਆਂ ਲੋਕਾਂ ਨੇ, ਫਿਰ ਪਤਾ ਲੱਗਿਆ ਵੀ ਹਾਂ ਇਹ ਸੁਖਬੀਰ ਸਿੰਘ ਬਾਦਲ ਦੀ ਹੈ, ਬਾਦਲਾਂ ਦੀ ਮਾਲਕੀ ਹੈ। ਔਰ 3 ਨੇ ਆਰਬਿਟ, ਇੱਕ ਡੱਬ ਵਾਲੀ ਟਰਾਂਸਪੋਰਟ ਕੰਪਨੀ, ਇੱਕ ਆਰਬਿਟ ਐਵੀਏਸ਼ਨ, ਇੱਕ ਆਰਬਿਟ ਟਰਾਂਸਪੋਰਟ। 3 ਇਹਨਾਂ ਦੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ। ਤਾਂ ਫਿਰ ਪਤਾ ਲੱਗਿਆ। ਇਸੇ ਤਰ੍ਹਾਂ ਹੌਲੀ ਹੌਲੀ ਮਨਪ੍ਰੀਤ ਬਾਦਲ ਦੇ ਵੀ ਜਿਹੜੇ ਕੰਮਕਾਰ ਸੀਗੇ, ਉਹਨਾਂ ਦੇ ਬੰਦੇ ਹੈਂਡਲ ਕਰਦੇ ਸੀ। ਜੀ ਜੀ, ਆਪਾਂ ਇੱਥੇ ਹੁਣ ਬ੍ਰੇਕ ਲਵਾਂਗੇ। ਤੇ ਸਰੋਤੇ ਤੁਸੀਂ ਵੀ ਜੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਤਾਜ਼ਾ ਸਿਆਸੀ ਹਲਚਲ ਦੇ ਬਾਰੇ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ ਤੇ ਕੁਝ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵਿਚਾਰ ਜਿਹੜੇ ਉਹ ਲੈਂਦੇ ਆ। ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਥੋੜਾ ਡਿਫਰੈਂਟ ਟਾਪਿਕ ਤੇ ਗੱਲ ਕਰਨੀ ਹੈ ਜੇ ਕਰ ਸਕਾਂ। ਅਸੀਂ ਚਲੋ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਸੇ ਟੌਪਿਕ ਤੇ ਕਰਿਓ, ਮੈਂ ਵੀ ਫਿਰ ਆਪਾਂ ਕਿਸੇ ਹੋਰ ਦਿਨ ਆਪਾਂ ਦੂਜੇ ਟੌਪਿਕ ਤੇ ਕਰ ਲਾਂਗੇ। ਹਾਂਜੀ ਹਾਂਜੀ ਚਲੋ ਫਿਰ ਕੱਲ ਨੂੰ ਗੱਲ ਆ। ਠੀਕ ਹੈ, ਥੈਂਕ ਯੂ ਵੀਰ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਥੈਂਕ ਯੂ। ਜੱਸੀ ਗਿੱਲ ਜੀ। ਹਾਂਜੀ ਰਾਜਕਾਨ, ਸਤਿ ਸ਼੍ਰੀ ਅਕਾਲ। ਪਰਮੇਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਪਤਾ ਕੀ ਮਨਪ੍ਰੀਤ ਦਾ ਤਾਂ ਹੁਣ ਭਗਵੰਤ ਮਾਨ ਇਹਨਾਂ ਦੇ ਪਿੱਛੇ ਪਿੱਛੇ ਆ ਤੇ ਇਹ ਜਿਹੜੇ ਚੋਰ ਹੈਗੇ ਹੁਣ ਅੱਗੇ ਅੱਗੇ ਆ। ਠੀਕ ਹੈ। ਇਹ ਹੁਣ ਆਪਾਂ ਨੂੰ ਤੁਹਾਨੂੰ ਵੀ ਯਾਦ ਹੋਣਾ ਜਦੋਂ ਇਹ ਮੂੰਹ ਹੋਏ ਉੱਥੋਂ ਚੰਡੀਗੜ੍ਹ ਦੇ ਵਿੱਚੋਂ ਤੇ ਇਹਦਾ ਜਿਵੇਂ ਕਹਿੰਦੇ ਉਹ ਸਮਾਨ ਵੀ ਚੱਕ ਕੇ ਲੈ ਗਏ ਜਿਵੇਂ ਇਹਨਾਂ ਦੇ ਕੀ ਹਨਾ। ਹਾਂਜੀ। ਤੇ ਬਾਕੀ ਜਿਹੜੇ ਹੁਣ ਘਬਰੇ ਹੋਏ ਹੈਗੇ ਆ, ਹੁਣ ਹੌਲੀ ਹੌਲੀ ਪਤਾ ਲੱਗਦਾ ਜਾਂਦਾ ਹੈਗਾ, ਇਸੇ ਕਰਕੇ ਇਹਨੂੰ ਭੱਜ ਚੱਲੇ ਹੈਗੇ ਆ। ਹੋਰ ਤਾਂ ਵੀ ਇਹਨਾਂ ਨੂੰ ਪਤਾ ਵੀ ਕਿਸੇ ਨੇ ਬਚਾਉਣਾ ਨਹੀਂ। ਹੁਣ ਇਹ ਨਹੀਂ ਪਤਾ ਉਹ ਬਚਾ ਲੈਣਗੇ ਜਾਂ ਨਹੀਂ। ਤੇ ਮੇਨ ਚੀਜ਼ ਤਾਂ ਭੱਜਣ ਦਾ ਇਹੋ ਹੀ ਆ। ਭਗਵੰਤ ਮਾਨ ਨੂੰ ਪਤਾ ਇਹਨਾਂ ਦਾ ਇਹਨਾਂ ਨੇ ਕੀ ਕੁਛ ਕੀਤਾ ਹੈਗਾ ਜੀ, ਤੇ ਇਸੇ ਕਰਕੇ ਭੱਜ ਤੁਰੇ ਹੈਗੇ। ਜੀ ਜੀ, ਹਾਂਜੀ ਬਸ ਇਹਨਾਂ ਸੀਗਾ। ਥੈਂਕ ਯੂ ਬਾਈ। ਥੈਂਕ ਯੂ, ਥੈਂਕ ਯੂ ਜੀ। ਓਕੇ। ਇਹ ਵੀ ਪ੍ਰਵੀਨ ਜਿਹੜੀ ਉਹ ਚੀਜ਼ ਦੇਖੀ ਗਈ ਸੀ ਵੀ ਜਿਹੜੀ ਵਿਜੀਲੈਂਸ ਬਿਊਰੋ ਆ ਉਹਨਾਂ ਨੇ ਜਿਹੜਾ ਜਦੋਂ ਭਾਰਤ ਭੂਸ਼ਣ ਆਸ਼ੂ ਹੋਰ ਜਿਹੜੇ ਆ ਕਈਆਂ ਨੂੰ ਕੀਤਾ ਸੀ। ਹਾਂਜੀ। ਇਹ ਵੀ ਇੱਕ ਟਾਈਮ ਦੇ ਉੱਤੇ ਸੋਚਿਆ ਜਾ ਰਿਹਾ ਸੀਗਾ ਵੀ ਇਹਦੇ ਇਰਦ ਗਿਰਦ ਦੇ ਜਿਹੜੇ ਨਜ਼ਦੀਕੀ ਆ ਉਹਨਾਂ ਨੂੰ ਦਵਲ ਕੇ ਤੇ ਇਹਦੇ ਦੁਆਲੇ ਜਿਹੜਾ ਉਹ ਹੋਇਆ ਜਾਵੇ। ਪਰ ਜਦੋਂ ਤੁਸੀਂ ਕਿਹਾ ਵੀ ਇਹ ਸਿਆਣਾ ਜ਼ਿਆਦਾ ਆ, ਇਹਨੂੰ ਪਤਾ ਆ ਵੀ ਕਿੱਦਾਂ ਜਿਹੜਾ ਚਕਮਾ ਕਿੱਦਾਂ ਦੇਣਾ ਆ। ਇਹ ਇਸ ਗੱਲੋਂ ਇਹ ਜ਼ਿਆਦਾ ਸਿਆਣਾ ਜਿਹੜਾ ਹੋ ਰਿਹਾ ਆ। ਮੇ ਵੀ ਇਹ ਹੁਣ ਟ੍ਰੇਨਿੰਗ ਦਊਗਾ ਭਾਜਪਾ ਵਾਲਿਆਂ ਨੂੰ ਜਾ ਕੇ ਵੀ ਤੁਸੀਂ ਵੀ ਏਦਾਂ ਕਰਿਆ ਕਰੋ, ਫਸੂਗੇ ਨਹੀਂ ਵੀ ਜੋ ਹੋਰ ਦੂਜਿਆਂ ਨੂੰ ਜਿਹੜਾ ਬਲੀ ਦਾ ਬੱਕਰਾ ਜਿਹੜਾ ਉਹ ਤੁਸੀਂ ਬਣਾ ਲਿਆ ਕਰੋ। ਏਦਾਂ ਜਿਹੜਾ ਆਪ ਸਿੱਧਾ ਨਾ ਜਿਹੜਾ ਵਿੱਚ ਜਿਹੜਾ ਉਹ ਫਸ ਜਾਇਆ ਕਰੋ। ਸੋ ਇਹ ਚੀਜ਼ ਜਿਹੜੀ ਉਹ ਹੁਣ ਚੱਲ ਰਹੀ ਆ। ਸੋ ਦੇਖੋ ਕੀ ਬਣਦਾ ਆ। ਮੌਕਾ ਪ੍ਰਸਤੀ ਤੁਸੀਂ ਮੌਕਾ ਹੀ ਦਿਖਾਉਣਾ। ਮੌਕਾ ਹੀ ਇਹਦੇ ਵਿੱਚ ਤਾਂ ਹੁਣ ਇਹਦੇ ਵਿੱਚ ਕੋਈ ਦੂਜੀ ਰਾਏ ਇਸ ਵਿੱਚ ਰਹਿ ਨਹੀਂ ਗਈ ਹੋਣੀ ਚਾਹੀਦੀ। ਇੱਕ ਬਹੁਤ ਵਾਰੀ ਲੋਕ ਕਹਿੰਦੇ ਵੀ ਯਾਰ ਇਸ ਬੰਦੇ ਦੇ ਉੱਤੇ ਨਿੱਜੀ ਤੌਰ ਦੇ ਉੱਤੇ, ਭਾਈ ਉਹਨੇ ਨਿੱਜੀ ਦੇ ਨਾਲ ਤਾਂ ਕੰਮ ਨਹੀਂ ਚੱਲਣਾ। ਇੱਥੇ ਕਿਹੜਾ ਕਿਸੇ ਪਰਿਵਾਰ ਨੇ ਇੱਕ ਦੇ ਮੁੰਡੇ ਦੇ ਨਾਲ ਰਿਸ਼ਤਾ ਕਰਨਾ। ਜੀ ਜੀ ਜੀ, ਵੀ ਚੱਲ ਵੀ ਇਹ ਠੀਕ ਆ ਵੀ ਕੋਈ ਗੱਲ ਨਹੀਂ, ਸਾਂਭ ਲੂਗਾ, ਸਰਕਾਰ ਚਲਾਉਣੀ, ਲੋਕਾਂ ਦੇ ਕੰਮ ਕਰਨੇ ਆ। ਪਰ ਜੇ ਉਹ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ ਤੇ ਉਹ ਸਿਆਸਤਦਾਨ ਕਾਹਦਾ ਆ। ਉਹ ਸਿਆਸਤਦਾਨ ਦਾ ਕੀ ਅਚਾਰ ਪਾਈਏ ਵੀ ਹਾਂ ਜੀ ਇਹਦਾ ਝੰਡਾ ਚੱਕੀ ਫਿਰੋ ਜੀ, ਇਹ ਬਹੁਤ ਵਧੀਆ। ਤੁਸੀਂ ਉਹਨੂੰ ਬਣਾਇਆ ਗੱਡੀ ਦਾ ਡਰਾਈਵਰ, ਸਿਸਟਮ ਦਾ ਡਰਾਈਵਰ। ਉਹ ਕਹਿੰਦਾ ਵੀ ਸਿਸਟਮ ਦਾ ਚੱਲੂਗਾ ਪਰ ਮੈਂ ਇਕੱਲਾ ਬੈਠੂਗਾ ਵਿੱਚ, ਤੁਸੀਂ ਬਾਹਰ ਲੌਂਕੋ, ਤੁਸੀਂ ਬਾਹਰ। ਹਾਂਜੀ, ਵੀ ਹੁਣ ਆਪ ਠੀਕ ਕਹਿੰਦੇ ਜੀ, ਆਪ ਠੀਕ ਆ, ਨਾਲ ਦੇ ਉਹਦੇ ਸਾਰੇ ਜਿਹੜੇ ਉਹ ਦੋਸ਼ੀ ਹੋਣ ਤੇ ਉਹਨਾਂ ਦਾ ਕੀ ਘੁੰਮਦਾ। ਜੀ ਜੀ ਜੀ, ਕਈ ਲੋਕ ਤਾਂ ਨਾ ਦੇਸ਼ ਦੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਹੀ ਕਾਬਜ ਆ ਵੀ ਉਹਨਾਂ ਦੇ ਵੱਡ ਵਡੇਰੇ, ਕੋਈ ਮੁੱਖ ਮੰਤਰੀ ਸੀ, ਕੋਈ ਰਾਜਪਾਲ ਸੀ, ਕੋਈ ਗਵਰਨਰ ਸੀ। ਤੁਸੀਂ ਉੱਤੋਂ ਲੈ ਕੇ ਥੱਲੇ ਤੱਕ ਭਾਰਤ 'ਚ ਦੇਖ ਲਓ, ਏਦਾਂ ਹੀ ਆ। ਹਾਂ, ਤੁਸੀਂ ਉਹਨਾਂ ਦਾ ਪਰਸਨਲੀ ਕੋਈ ਕੰਟਰੀਬਿਊਸ਼ਨ ਨਹੀਂ। ਇੱਕ ਹੀ ਕੰਟਰੀਬਿਊਸ਼ਨ ਵੀ ਉਹਨਾਂ ਦੇ ਘਰੇ ਜੰਮੇ। ਹਾਂ, ਇੱਕ ਕੰਟਰੀਬਿਊਸ਼ਨ ਹੈ ਵੀ ਉਹਨਾਂ ਦੇ ਨਾਂ ਦੇ ਨਾਲ ਕੋਈ ਟੈਗ ਹੈ, ਕਿਸੇ ਦੇ ਨਾਲ ਬਰਾੜ ਦਾ ਟੈਗ ਹੈ, ਕਿਸੇ ਦੇ ਨਾਲ ਬਾਦਲ ਦਾ ਟੈਗ ਹੈ, ਕਿਸੇ ਦੇ ਨਾਲ ਜੰਮੇ ਆ ਬਸ। ਦੈਟਸ ਇਟ। ਵੀ ਉਹ ਪਰਿਵਾਰ 'ਚ ਜੰਮੇ। ਪਹਿਲਾਂ ਉਹਨਾਂ ਦਾ ਬਾਪੂ ਮੁੱਖ ਮੰਤਰੀ ਰਿਹਾ, ਜਾਂ ਉਹ ਰਾਜਪਾਲ ਰਿਹਾ, ਜਾਂ ਗਵਰਨਰ ਰਿਹਾ, ਜਾਂ ਕੁਛ ਹੋਰ ਰਿਹਾ। ਫਿਰ ਮੁੜ ਕੇ ਉਹਨਾਂ ਦੀ ਵਾਰੀ ਆ ਗਈ, ਉਹਨਾਂ ਨੂੰ ਟਿਕਟ ਮਿਲ ਗਈ, ਲੋਕ ਨਾਲ ਜੁੜੇ ਹੋਏ ਸੀ, ਲੋਕਾਂ ਨੇ ਵੋਟਾਂ ਪਾਤੀਆਂ। ਇਹ ਤਾਂ ਵੈਸੇ ਉਹ ਜੇ ਦੇਖਿਆ ਜਾਵੇ, ਹਾਂਜੀ, ਸਿੱਕਾ ਤਾਂ ਚਲੋ ਇਹਨਾਂ ਦਾ ਹੀ ਚਮਕਦਾ ਜੀ। ਕੰਮ ਕਰਨ ਵਾਲੇ ਤਾਂ ਜਿਹੜੇ ਹੇਠਲੇ ਪੱਧਰ ਦੇ ਉੱਤੇ ਜਿਹੜੇ ਵਰਕਰ ਆ ਉਹਨਾਂ ਨੂੰ ਤੁਸੀਂ ਪਛਾਣਦੇ ਵੀ ਨਹੀਂ। ਹਾਂਜੀ, ਨਹੀਂ ਜਾਣਦੇ ਵੀ ਨਹੀਂ। ਚਲੋ ਕੋਈ ਕਿਸੇ ਨੂੰ ਜਿਹੜਾ ਜਾਣਦਾ ਹੋਊਗਾ, ਪਰ ਉਹ ਕਦੀ ਵੀ ਅੱਗੇ ਨਹੀਂ ਆ ਸਕਦੇ। ਉਹਨਾਂ ਨੂੰ ਵੀ ਪਤਾ, ਉਹਨਾਂ ਨੂੰ ਵੀ ਪਤਾ। ਬੰਦਾ ਸੋਚਦਾ ਵੀ ਸ਼ਾਇਦ ਕੁਛ ਹੋ ਜਾਊਗਾ, ਪਰ ਇਹ ਇੰਨੇ ਮਜੇ ਹੋਏ ਖਿਡਾਰੀ ਨੇ ਇਸ ਸਿਆਸਤ ਦੇ ਜਿਹੜੇ ਉਤਲੇ ਲੈਵਲਾਂ ਤੇ, ਇਹਨਾਂ ਨੇ ਕਦੀ ਵੀ ਕਿਸੇ ਨੂੰ ਉੱਤੇ ਨਹੀਂ ਆਉਣ ਦਿੱਤਾ। ਇਹ ਇਹਨਾਂ ਨੂੰ ਗਵਾਰਾ ਹੀ ਨਹੀਂ ਆ ਵੀ ਕੋਈ ਆਮ ਜਿਹੜਾ ਆ ਉੱਠ ਕੇ ਸਿਆਸਤ ਦੇ ਵਿੱਚ ਅੱਗੇ ਆ ਜਾਏ। ਉਹ ਕਹਿੰਦੇ ਯਾਰ ਇਹ ਤਾਂ ਸਾਡੀ ਕੁਰਸੀ ਨੂੰ ਖਤਰਾ। ਬਿਲਕੁਲ, ਸਾਨੂੰ ਕੌਣ ਸਰਦਾਰ ਜੀ ਹੈ, ਸਾਡੀ ਇਹ ਤਾਂ ਸਾਡੇ ਪਾਵੇ ਨਾਲ ਬੱਧੀ ਹੈ ਜਿਹੜੀ
ਸੱਤਾ ਨਾ ਉਹ ਸਾਡੇ ਘਰਾਂ 'ਚ ਹੀ ਰਹਿਣੀ ਭਾਵੇ ਵਾਲਾ ਵੀ ਸੱਚ ਇੱਧਰ ਹੀ ਗਿਆ ਸੀਗਾ। ਹਾਂਜੀ, ਭਾਵੇ ਵਾਲਾ ਵੀ ਭਾਜਪਾ 'ਚ ਹੀ ਹੈ। ਭਾਜਪਾ ਦੇ ਵਿੱਚ ਹੀ ਗਿਆ ਹਾਂਜੀ, ਸੀਗਾ। ਜੀ। ਇਹ ਤਾਂ ਹੁਣ ਕਿਸੇ ਦੇ ਵੀ ਹੱਥ ਲਾ ਕੇ ਦੇਖ ਲਓ, ਉਹ ਉੱਧਰ ਹੀ ਜਿਹੜਾ ਉਹ ਜਾ ਰਿਹਾ ਆ। ਹਾਂਜੀ, ਪਰ ਮੈਨੂੰ ਲੱਗਦਾ ਅਜੇ ਏਦਾਂ ਹੀ ਆ ਪ੍ਰਵੀਨ ਜੀ, somehow ਮੈਨੂੰ ਏਦਾਂ ਫੀਲਿੰਗ ਆਉਂਦੀ ਆ ਜੀ। ਵੀ ਪੰਜਾਬੀ ਸ਼ਾਇਦ ਨਹੀਂ ਮੂੰਹ ਲਾਉਣਾ ਉਹਨਾਂ ਨੇ ਭਾਜਪਾ ਨੂੰ। ਜੀ। ਮੈਨੂੰ ਲੱਗਦਾ ਵੀ ਖਾਸ ਕਰਕੇ ਮੇਬੀ ਪਿੰਡਾਂ ਦੇ ਵਿੱਚ ਤਾਂ ਜਿਹੜਾ ਘੱਟ ਚਾਂਸ ਮੈਨੂੰ ਲੱਗਦਾ ਆ ਵੀ ਇੱਥੇ ਜਿਹੜਾ ਉਹ ਹੋਊਗਾ। ਦੇਖੋ ਗੱਲਾਂ ਬਹੁਤ ਕਰਦੇ ਨੇ ਉਹ, ਹੁਣ ਸਿੱਖ ਸਿਆਸਤ ਦੇ ਵਿੱਚ ਵੀ ਤੇਜ਼ ਨੇ, ਜਿੱਦਾਂ ਤੁਸੀਂ ਕਿਹਾ ਵੀ ਸਿੱਖ ਚਿਹਰੇ ਤੇ ਉਹ ਸਾਰੀਆਂ ਚੀਜ਼ਾਂ 'ਚ ਜੀ। ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਵਧੀਆਂ ਨੇ, ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਪਰ ਮੈਂ ਉਮੀਦ ਕਰਦਾ ਵੀ ਸ਼ਾਇਦ ਅਜੇ ਲੋਕਾਂ ਦੇ ਅੱਖਾਂ ਦੇ ਉੱਤੇ ਪਰਦਾ ਪਹੁੰਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ। ਮੇਬੀ ਇਹ ਵਾਲੀਆਂ ਨਹੀਂ, ਉਸ ਤੋਂ ਅਗਲੀਆਂ ਦੇ ਵਿੱਚ ਹੋ ਜਾਣ, ਪਰ ਅਜੇ ਥੋੜਾ ਜਿਹਾ ਇਹਨਾਂ ਦੇ ਲਈ ਔਖਾ ਹੈ। ਪਰ ਇਹ ਹੁਣ ਪੰਜਾਬ ਪ੍ਰਸਤ ਲੋਕਾਂ ਨੂੰ ਦੇਖਣਾ ਪੈਣਾ ਆ ਜੀ ਵੀ ਪੰਜਾਬ ਦੀਆਂ ਹੀ ਗੱਲਾਂ, ਜੇ ਪੰਜਾਬ ਨੂੰ ਮੁੱਖ ਰੱਖ ਕੇ ਚੱਲਦੇ ਆ ਤਾਂ ਫਿਰ ਕੀ ਜਿਹੜਾ ਇਸ ਚੀਜ਼ ਦੇ ਵਿੱਚ ਹੁੰਦਾ ਹੈਗਾ ਜੀ। ਬਿਲਕੁਲ। ਤੇ ਆਪਾਂ ਅਗਲੇ ਮਸਲੇ ਵੱਲ ਚੱਲਦੇ ਚੱਲ ਗਏ, ਜੀਰੇ ਦੀ ਰੁਖ ਕਰ ਲਈਏ ਜੀ। ਜੀਰੇ ਦੇ ਵਿੱਚ ਸਰਕਾਰ ਨੇ ਹੁਣ ਆਪਣਾ ਸਟਾਂਸ ਬਦਲਿਆ। ਜੀਰੇ ਦੇ ਵਿੱਚ ਜਿਹੜੀ ਸਰਕਾਰ ਦੇ ਮੰਤਰੀ ਕਹਿੰਦੇ ਸੀਗੇ ਕਿ ਧਰਨਾ ਗੈਰ ਕਾਨੂੰਨੀ ਹੈ, ਹੁਣ ਉਹਨਾਂ ਨੇ ਫੈਕਟਰੀ ਨੂੰ ਤਾਲਾ ਲਾਉਣ ਦਾ ਮੁੱਖ ਮੰਤਰੀ ਸਾਹਿਬ ਨੇ ਆਪ ਐਲਾਨ ਕੀਤਾ। ਇਹ ਚੰਗੀ ਪਹਿਲ ਹੈ। ਇਹ ਵੈਸੇ ਚਲੋ ਬੇਸ਼ੱਕ ਤੁਸੀਂ ਇਹਦੀ ਆਲੋਚਨਾ ਕਰ ਸਕਦੇ ਹੋ ਕਿ ਇੰਨਾ ਚਿਰ ਲੋਕਾਂ ਤੋਂ ਤੁਸੀਂ ਧਰਨਾ ਲਵਾਇਆ, ਇੰਨਾ ਚਿਰ ਉੱਥੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਿੱਤੀਆਂ। ਇੱਕ ਮੁੰਡੇ ਦੀ, ਨੌਜਵਾਨ ਦੀ ਮੌਤ ਵੀ ਹੁੰਦੀ ਹੈ ਉੱਥੇ, 42 ਸਾਲਾਂ ਦੀ, ਉਹਦੇ ਬੱਚੇ ਨੇ 2 ਨਿੱਕੇ ਛੋਟੇ ਪਰਚੇ ਪਾਏ। ਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ, ਇੱਕ ਕਿਸਾਨ ਆਗੂ, ਉਹਦੇ ਵਾਈਫ ਵੀ ਨਹੀਂ ਘਰੇ ਤੇ ਆਪ ਵੀ ਨਹੀਂ ਘਰੇ, ਪੁਲਿਸ ਆਉਂਦੀ ਛਾਪੇ ਮਾਰਦੀ ਤੇ ਉਹਦੇ ਨਿੱਕੇ ਬੱਚੇ ਆ ਤੇ ਉਹ ਠੰਡ ਦੇ ਵਿੱਚ ਘਰੇ ਖੜਿਆ ਤੇ ਕਿੰਨੇ ਦਿਨ ਹੀ ਉਹ ਸਕੂਲ ਨਹੀਂ ਜਾ ਸਕੇ, ਕਿਉਂਕਿ ਸਕੂਲ ਤਾਂ ਮਾਂ ਪਿਓ ਨੇ ਤਿਆਰ ਕਰਕੇ ਤੋਰਨਾ ਨਾ, ਤੇ ਉਹ ਘਰੇ ਸੀਗੇ ਬੱਚੇ। ਚਲੋ ਖੈਰ, ਫਿਰ ਵੀ ਸਰਕਾਰ ਜੇ ਲੋਕਾਂ ਦੇ ਮੁਤਾਬਕ ਲੋਕਾਂ ਦੀ ਮੰਗ ਤੇ ਕੰਮ ਕਰੇ ਤਾਂ ਇਹ ਚੰਗੀ ਗੱਲ ਆ। ਮਾਨ ਸਾਹਿਬ ਨੇ ਇੱਕ ਚੰਗੀ ਮਿਸਾਲ ਪੇਸ਼ ਕੀਤੀ, ਪਰ ਦੇਰ ਆਏ ਦਰੁਸਤ ਆਏ, ਇਹੀ ਕਹਿ ਸਕਦੇ ਹਾਂ। ਜਿੱਥੇ ਜਿਹੜਾ ਇਹ ਜੇ ਵਾਕਿਆ ਹੀ ਇਹ ਜਿਹੜੇ ਹਰੇ ਪੈਨ ਦੇ ਨਾਲ ਜਿਹੜੇ ਕਹਿੰਦੇ ਹੁੰਦੇ ਸੀ ਮੈਂ ਲਿਖਾਂਗੇ ਹੁਣ ਪੰਜਾਬ ਦੀ ਤਕਦੀਰ ਜਿਹੜੀ ਉਹ ਲਿਖਾਂਗੇ, ਜੇ ਵਾਕਿਆ ਹੀ ਇਹ ਬੰਦ ਕਰ ਰਹੇ ਆ ਤੇ ਬੰਦ ਕਰਕੇ ਇਹ ਨਾ ਹੋਵੇ ਵੀ ਇਹਨਾਂ ਨੂੰ ਕਿਤੇ ਹੋਰ ਥਾਂ ਦੇ ਦੇਣ। ਹਾਂ, ਬਿਲਕੁਲ। ਵੀ ਤੁਸੀਂ ਹੁਣ ਇਹ ਪਿੰਡ ਤਾਂ ਉਜਾੜਦੇ, ਹੁਣ ਅਗਲੇ ਜਾ ਕੇ ਉਜਾੜ ਲਓ। ਇੱਕ ਇਸ ਮਾਮਲੇ ਦੇ ਵਿੱਚ ਬੜਾ ਇੱਕ ਅਜੀਬੋ ਗਰੀਬ ਜਿਹਾ ਤਰਕ ਹੈ ਵੀ ਜੇ ਇੰਡਸਟਰੀ ਨਹੀਂ, ਤੁਹਾਡੀ ਇੰਪਲਾਇਮੈਂਟ ਕਿਵੇਂ ਆਊਗੀ? ਤੁਸੀਂ ਇੰਡਸਟਰੀ ਰੈਗੂਲੇਸ਼ਨ ਵਾਲੇ ਮੁਲਕ ਆ, ਜਿੱਥੇ ਇੰਡਸਟਰੀ ਚੱਲਦੀ ਆ, ਉਹਦਾ ਤੁਸੀਂ ਅਧਿਐਨ ਕਰੋ। ਇੰਡਸਟਰੀ ਤਾਂ ਹੈ ਪਰ ਉਹ ਤੇ ਕੁੰਡਾ ਕਬਜ਼ਾ ਵਾ, ਉਹਨਾਂ ਤੇ ਰੈਗੂਲੇਟਰੀਜ਼ ਆ, ਉਹਨਾਂ ਨੂੰ ਬਕਾਇਦਾ ਜਾਂਚ ਹੁੰਦੀ ਹੈ। ਉਹਨਾਂ ਨੂੰ ਐ ਨਹੀਂ ਗਾ ਕਿ ਉਹ ਆਪਦੇ ਅੰਦਰ ਬਿਲਡਿੰਗ ਦੇ ਵਿੱਚ ਬੋਰ ਕਰ ਲੈਣ ਧਰਤੀ ਦੇ ਵਿੱਚ ਤੇ ਸਿੱਟੀ ਜਾਣ ਜੋ ਜੀ ਕਰਦੇ, ਏਦਾਂ ਨਹੀਂ ਹੈ। ਉਹਨਾਂ ਦੇ ਉੱਤੇ ਕੁੰਡਾ ਵਾ, ਬਕਾਇਦਾ ਚੈਕਿੰਗ ਹੈ। ਪਰ ਇੱਥੇ ਸਿਸਟਮ ਤੁਹਾਨੂੰ ਪਤਾ ਹੈ। ਤੇ ਉਦਾਂ ਜੇ ਦੇਖਿਆ ਜੇ ਇੰਡਸਟਰੀ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ, ਉਹਨੇ ਐਗਰੀਕਲਚਰ ਨੂੰ ਕੀ ਬਣਾਇਆ? ਇੱਕ ਇੰਡਸਟਰੀ ਆ। ਇੰਡਸਟਰੀ ਬਣਾਇਆ। ਖੇਤੀਬਾੜੀ ਇੱਕ ਸਭ ਤੋਂ ਵੱਡਾ ਖਿੱਤਾ ਆ। ਬਿਲਕੁਲ। ਸਭ ਤੋਂ ਵੱਡਾ ਕਿੱਤਾ ਆ। ਕਿੰਨੇ ਲੋਕਾਂ ਦਾ ਰੁਜ਼ਗਾਰ ਆ, ਕਿੰਨੇ ਲੋਕਾਂ ਦੀ ਰੋਜੀ ਰੋਟੀ ਆ। ਕੋਈ ਕਿਸੇ ਦੀ ਉਹਦੇ ਵਿੱਚ ਛੋਟੀ ਮਾਲਕੀਅਤ ਆ, ਕਿਸੇ ਦੀ ਵੱਡੀ ਮਾਲਕੀਅਤ ਆ, ਹਨਾ। ਵੀ ਇਹ ਤਾਂ ਕਹਿ ਨਹੀਂ ਸਕਦਾ ਵੀ ਕੱਲੀ ਇਹੀ ਇੰਡਸਟਰੀ ਹੁੰਦੀ ਆ। ਜਿਹੜੀ ਆਲਰੇਡੀ ਇੰਡਸਟਰੀ ਹੈਗੀ ਉਹਨੂੰ ਹੋਰ ਪ੍ਰਫੁੱਲਤ ਕਰ ਸਕਦੇ ਆ, ਜਿਹੜਾ ਖੇਤੀ ਹੋਰ ਵਧੀਆ ਕਰ ਸਕਦੇ ਆ। ਜਿਹੜਾ ਖੇਤੀ ਰੈਵੋਲੂਸ਼ਨ ਸੀ ਆ, ਜਿਹੜਾ ਕੈਮੀਕਲ ਮਾਡਲ ਆਇਆ, ਇਹ ਦੇਸ਼ ਦੀ ਲੋੜ ਸੀ, ਨਾ ਕਿ ਪੰਜਾਬ ਦੀ ਲੋੜ। ਪੰਜਾਬ ਦਾ ਤਾਂ ਆਲਰੇਡੀ ਉਹਨਾਂ ਨੇ ਚੁਣ ਲਿਆ ਥਾਂ ਵੀ ਹਾਂ ਇੱਥੇ ਠੀਕ ਆ, ਪਾਣੀ ਹੈਗਾ, ਧਰਤੀ ਸਰਖੇਜ਼ ਹੈ, ਪਾਣੀ ਹੈਗਾ, ਸਿੱਟੋ ਖਾਦਾਂ ਤੇ ਬਣਾਓ। ਚਲੋ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਬਣਾਇਆ ਜੀ। ਆਲਦੋ ਅੱਜ ਆਪਾਂ ਉਹਨੂੰ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਇਹ ਬੰਦੇ ਨੂੰ, ਕਈਆਂ ਨੂੰ ਲੱਗਦਾ ਵੀ ਇਹ ਗਲਤ ਡਿਸੀਜਨ ਜਿਹੜਾ ਉਹ ਹੋ ਸਕਦਾ ਹੈ, ਵੀ ਇਹ ਗਲਤ ਡਿਸੀਜਨ ਰਿਹਾ। ਕਈ ਇਸ ਦੇ ਉੱਤੇ ਵੀ ਡਿਵਾਈਡਡ ਨੇ ਲੋਕ, ਵੀ ਕਹਿੰਦੇ ਵੀ ਨਹੀਂ, ਇਹ ਕੋਈ ਕਹਿੰਦੇ ਵੀ ਚੰਗਾ ਹੋਇਆ, ਕੋਈ ਕਹਿੰਦੇ ਵੀ ਮਾੜਾ ਹੋਇਆ, ਵੀ ਇਵੈਂਚੁਅਲੀ ਫਿਊਚਰ ਦੇ ਵਿੱਚ ਇਹਨੇ ਆਪਾਂ ਨੂੰ ਨੁਕਸਾਨ ਜਿਹੜਾ ਉਹ ਪਹੁੰਚਾਇਆ। ਪਰ ਇਹ ਆ ਵੀ ਉਹ ਵਿਚਾਲੇ ਕੋਈ ਹੋਰ ਮਾਡਲ ਜਿਹੜਾ ਆ ਉਹ ਨਾ ਆ ਸਕਿਆ। MSPਆਂ ਸਿਰਫ ਇਹਨਾਂ ਦੇ ਉੱਤੇ ਜਿਹੜੀਆਂ ਉਹ ਮਿਲਦੀਆਂ ਰਹੀਆਂ ਵੀ ਤੁਸੀਂ ਪਾਣੀ ਕੱਢੀ ਚੱਲੋ, ਕਰੀ ਚੱਲੋ, ਉਹ ਸਾਰਾ ਕੁਝ ਜਿਹੜਾ ਉਹ ਹੋਈ ਜਾਵੇ। ਪਾਣੀ ਦੂਜੇ ਸੂਬਿਆਂ ਨੂੰ ਤਾਂ ਦੇਈ ਜਾਓ, ਜਿਹੜਾ ਇੱਧਰ ਵੰਡ ਲੈਂਦੇ ਤੇ ਸ਼ਾਇਦ ਥੱਲੇ ਵਾਲਾ ਰੌਲਾ ਹੀ ਨਾ ਪੈਂਦਾ। ਉਹ ਚਲੋ ਹੁਣ ਉਹ ਤਾਂ ਜੇਈ ਆ, ਉਹ ਤਾਂ ਹੁਣ ਉਹ ਤਾਂ ਲੰਘ ਗਈ, ਉਹਦਾ ਤਾਂ ਕੁਛ ਨਹੀਂ ਆਪਾਂ ਕੀਤਾ ਜਾ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ। ਨਾਲੇ ਕੋਈ ਜਿਸ ਇੰਡਸਟਰੀ ਦੇ ਨਾਲ ਲੋਕਾਂ ਦੀ ਪਬਲਿਕ ਸੇਫਟੀ, ਜਿੱਥੇ ਕੈਂਸਰ, ਹੋਰ ਲਾਜ ਬਿਮਾਰੀਆਂ, ਧੜ ਮੌਤਾਂ ਹੋ ਰਹੀਆਂ ਹੋਣ, ਉਹ ਜਿਹੀ ਇੰਡਸਟਰੀ ਦਾ ਆਪਾਂ ਕਰਨਾ ਵੀ ਕੀ ਹੈ। ਤੁਸੀਂ ਉਸ ਦੇ ਨਾਲ ਕਿੰਨਾ ਚਿਰ ਕਰਕੇ ਕਮਾਈ ਜਿਹੜੀ ਉਹ ਤੁਸੀਂ ਕਮਾ ਕੇ ਖਾ ਸਕਦੇ ਆ।
ਹਾਂਜੀ ਜਦੋਂ ਕੋਈ ਬਿਲਕੁਲ ਜੀ ਨਹੀਂ ਰਹੂਗਾ ਹਾਂਜੀ ਜਾਂ ਜੀ ਜੰਮਣ ਜੋਗੇ ਨਹੀਂ ਰਹਿਣਗੇ ਤਾਂ ਤੁਸੀਂ ਕਰਨਾ ਕੀ? ਰੁਜ਼ਗਾਰ ਵੀ ਤਾਂ ਹੀ ਕਰੋਗੇ ਨਾ ਜੇ ਤੁਹਾਡੀਆਂ ਜ਼ਿੰਦਗੀਆਂ ਹੋਣਗੀਆਂ ਜ਼ਿੰਦਗੀਆਂ ਹੋਣਗੀਆਂ। ਉਹ ਪਾਣੀ ਜੀ। ਕਿੱਥੋਂ ਲਿਆ ਕੇ ਪੀਣ, ਜਿਹੜਾ ਇੰਨਾ ਟੈਕਸਟਾਈਲ ਜ਼ਹਿਰੀਲਾ ਹਾਂਜੀ ਪਾਣੀ ਜਿਹੜਾ ਸੀ। ਜੀ ਟੈਕਸਟਾਈਲ ਤੇ ਇਹ ਜਿਹੜੀ ਸ਼ਰਾਬ ਵਾਲੀ ਹੈ ਹਾਂਜੀ ਡਿਸਟਿਲਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬਹੁਤ ਖਤਰਨਾਕ ਕੈਮੀਕਲ ਇਹਨਾਂ ਦੇ ਵਿੱਚੋਂ ਨਿਕਲਦੇ ਆ, ਇਹ ਰਿਲੀਜ਼ ਕਰਦੀਆਂ ਤੇ ਉਹ ਜੇ ਤੁਸੀਂ ਧਰਤੀ ਦੇ ਉੱਤੇ ਵੀ ਛੱਡਿਆ ਮਾੜਾ ਉਹ ਤਾਂ, ਤੇ ਜੇ ਤੁਸੀਂ ਧਰਤੀ ਦੇ ਵਿੱਚ ਪਾ ਰਹੇ ਹੋ ਤਾਂ ਕਿੰਨਾ ਖਤਰਨਾਕ ਹੋਊਗਾ। ਇਹ ਦੇਖੋ ਇੱਕ ਚੀਜ਼, ਇਹ ਜਿਹੜੇ ਕਿਸਾਨਾਂ ਨੇ ਇੱਥੇ ਵੀ, ਜਿਹੜੇ ਲੋਕਾਂ ਨੇ ਪੰਜਾਬ ਦਿਆਂ ਨੇ ਜਿਹੜਾ ਮੋਰਚਾ ਲਾਇਆ, ਹਾਂਜੀ ਇਹਨਾਂ ਨੇ ਇੱਕ ਵਾਰੀ ਫੇਰ ਇਹ ਚੀਜ਼ ਕਰਕੇ ਦਿਖਾਤੀ। ਜਿੱਦਾਂ ਮੋਦੀ ਦੀ ਜਿਹੜੀ ਅੜ ਭੰਨੀ ਸੀਗੀ, ਹਾਂਜੀ ਹਾਂਜੀ ਭਾਈ ਇਹਨਾਂ ਨੂੰ ਵੀ ਆਪਣੇ ਹੀ ਜਿਹੜੇ ਕਈਆਂ ਜ਼ਬਾਨ ਆ ਮੂੰਹ ਚ ਪਾਉਣੀ ਪੈ ਗਈ। ਹਾਂ ਜੀ ਗੈਰ ਕਾਨੂੰਨੀ ਜਿਸ ਨੂੰ ਧਰਨਾ ਕਹਿੰਦੇ ਰਹੇ ਹਾਂਜੀ ਕਰੋੜਾਂ ਰੁਪਈਏ ਜਿਹੜੇ ਇਹਨਾਂ ਨੂੰ ਦਿੱਤੇ ਫੈਕਟਰੀ ਵਾਲਿਆਂ ਨੂੰ ਜੀ, ਉਹ ਸਾਰੀਆਂ ਗੱਲਾਂ ਤੋਂ ਯੂ ਟਰਨ ਜਿਹੜਾ ਉਹ ਬੱਚਾ। ਹਾਂਜੀ ਹੁਣ ਇਹ ਆ ਵੀ ਇਹ ਹੋ ਸਕੂਗਾ ਕਿ ਨਹੀਂ। ਹੁਣ ਬਹੁਤ ਸਾਰੇ ਲੋਕ ਇਸ ਨੂੰ ਹੋਰ ਐਂਗਲ ਤੋਂ ਵੀ ਦੇਖਦੇ ਆ, ਸਾਰੇ ਜਾਣੇ ਜਾਣਦੇ ਆ ਦਿੱਲੀ ਦੀ ਜਿਹੜੀ ਲਿਕਰ ਪਾਲਿਸੀ ਦੇ ਵਿੱਚ ਦੀਪ ਮਲਹੋਤਰਾ ਦੀ ਜਿਹੜੀ ਸ਼ਮੂਲੀਅਤ ਈਡੀ ਦੇ ਵੱਲੋਂ ਜਦੋਂ ਛਾਪੇਮਾਰੀ ਇਹਦੀ ਹੋਈ, ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਤਾਂ ਕਰਕੇ ਵੀ ਇਹਨੂੰ ਵਿਚਾਰੇ ਵੀ ਭਾਈ ਦਿੱਲੀ ਵਾਲੇ ਪਾਸਿਓਂ ਫਸਦੇ ਆ। ਬਿਲਕੁਲ ਇਦਾਂ ਹੀ ਠੀਕ ਹੈ ਨਾ ਵੀ ਉਹ ਹੁਣ ਇਹ ਨਹੀਂ ਦੋਸ਼ ਲੱਗਦੇ ਨੇ, ਐਲੀਗੇਸ਼ਨ ਇਹ ਕਥਿਤ ਦੋਸ਼ ਹਾਂਜੀ ਦੋਸ਼ ਇਹ ਕਥਿਤ ਦੋਸ਼ ਨੇ ਵੀ ਇਸ ਹਿਸਾਬ ਦੇ ਨਾਲ ਆ। ਹੁਣ ਇਹ ਨਹੀਂ ਪਤਾ ਵੀ ਅੰਦਰ ਕਹਤੇ ਇਹਦੇ ਨਾਲ ਕੀ ਜਿਹੜੀ ਸਾਠਗਾਠ ਹੋਈ ਆ, ਕੋਈ ਸਮਝੌਤਾ ਹੋਇਆ ਆ, ਪਰ ਕੇਸ ਤਾਂ ਅਦਾਲਤ ਵਿੱਚ ਚੱਲ ਰਿਹਾ ਜੀ। ਅੱਜ ਭਗਵੰਤ ਮਾਨ ਹੋਣਾ ਕਹਿਤਾ ਫੈਕਟਰੀ ਬੰਦ, ਅਦਾਲਤ ਕਹਿੰਦੇ ਜੀ ਨਹੀਂ ਹੋ ਸਕਦੀ, ਫਿਰ ਭਾਈ ਕੀ ਹੋਣਾ ਆ? ਫਿਰ ਸਹੀ ਬਿਲਕੁਲ ਹਨਾ ਵੀ ਫਿਰ ਉੱਥੇ ਸਰਕਾਰ ਕੀ ਕਰੂਗੀ? ਫਿਰ ਸਰਕਾਰ ਇਹਨੂੰ ਕਿੱਦਾਂ ਜਿੰਦਾ ਲਾਊਗੀ? ਹਾਂ ਭਗਵੰਤ ਮਾਨ ਨੇ ਤਾਂ ਇਹ ਵੀ ਕਿਹਾ ਸੀਗਾ ਗੋਲਡੀ ਬਰਾੜ ਅਮਰੀਕਾ 'ਚ ਫੜਿਆ ਗਿਆ। ਹਾਂ ਉਹ ਗੁਜਰਾਤ 'ਚ ਬੈਠਾ ਹਾਂਜੀ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਪੁਸ਼ਟੀ ਹੋ ਚੁੱਕੀ ਹੈ, ਏਜੰਸੀਆਂ ਦੇ ਨਾਲ ਗੱਲ ਹੋ ਚੁੱਕੀ ਹੈ, ਉਹ ਉੱਥੇ ਫੜ ਲਿਆ ਗਿਆ। ਅੱਜ ਤੱਕ ਨਹੀਂ ਕਿਸੇ ਨੂੰ ਪਤਾ ਲੱਗਾ ਕਿੱਥੇ ਹੈ। ਕੈਲੀਫੋਰਨੀਆ ਦੀ ਕਿਹੜੀ ਪੁਲਿਸ ਨੇ ਫੜ ਲਿਆ? ਹਾਂਜੀ ਕੈਲੀਫੋਰਨੀਆ ਪੁਲਿਸ ਨੇ ਫੜ ਲਿਆ, ਉਹਨਾਂ ਨੇ ਤੈਅ ਕਿਹਾ ਸੀਗਾ ਉਦੋਂ। ਤੇ ਪਰ ਇੱਕ ਸਵਾਲ ਵੱਡਾ ਇਹ ਵੀ ਹੈ ਨਾ ਰਾਜ ਜੀ ਕਿ ਕੀ ਲੋਕਾਂ ਨੇ ਜੇ ਆਪਦੀ ਮੰਗ ਮਨਵਾਉਣੀ ਹੈ ਤੇ ਕੀ ਉਹਨਾਂ ਨੂੰ ਪਹਿਲਾਂ ਸਰਕਾਰੀ ਜਬਰ ਚੱਲਣਾ ਪਊਗਾ, ਕਿ ਉਹਨਾਂ ਦਾ ਟੈਸਟ ਹੋਊਗਾ ਕਿ ਉਹ ਕਿੰਨਾ ਕੁ ਚਿਰ ਬਹਿੰਦੇ ਆ? ਕਿਉਂਕਿ ਇਸ ਧਰਨੇ ਨੂੰ 150 ਤੋਂ ਵੱਧ ਦਾ ਦਿਨ ਹੋ ਗਿਆ। 150 ਦਿਨ ਦੇ ਤੁਸੀਂ ਮਹੀਨੇ ਬਣਾ ਲਓ, ਜੇ ਆਪਾਂ ਬਣਾਈਏ ਤਾਂ ਘੱਟੋ ਘੱਟ 5 ਮਹੀਨੇ 6 ਮਹੀਨੇ ਬਣਨਗੇ। ਹਾਂਜੀ ਤਾਂ ਕੀ ਸਵਾਲ ਵੱਡਾ ਇਹ ਹੈ ਕਿ ਕੀ ਹੁਣ ਲੋਕ ਆਪਣੀ ਮੰਗ ਮਨਾਉਣ ਦੇ ਲਈ ਜਾਂ ਆਪਣੀਆਂ ਹੱਕਾਂ ਦੀ ਖਾਤਰ ਪਹਿਲਾਂ ਸੜਕਾਂ ਤੇ ਰੋਲਣਗੇ? ਤੁਸੀਂ ਉਹਨਾਂ ਤੇ ਡੰਡਾ ਚਲਾਓਗੇ, ਲਾਠੀ ਚਾਰਜ ਕਰੋਗੇ, ਕੇਸ ਪਾਓਗੇ, ਉਹਨਾਂ ਦੇ ਘਰਾਂ 'ਚ ਛਾਪੇਮਾਰੀਆਂ ਕਰੋਗੇ। ਜੇ ਤਾਂ ਉਹ ਟਿਕ ਗਏ ਫਿਰ ਤਾਂ ਉਹਨਾਂ ਦੀ ਮੰਗ ਮੰਨ ਲਓਗੇ, ਜੇ ਉਹ ਨਿਖੜ ਹੋ ਗਏ, ਤਿੱਤਰ ਬਿੱਤਰ ਹੋ ਗਏ, ਫਿਰ ਤੁਸੀਂ ਬਸ ਆਪਦਾ ਕੰਮ ਚੱਲੀ ਜਾਊਗਾ ਧੱਕੇ ਨਾਲ। ਤੇ ਦੂਜੀ ਗੱਲ ਇਹ ਜਲੰਧਰ ਦਾ ਦਬਾਅ ਬਹੁਤ ਹੈ, ਜਲੰਧਰ ਦੇ ਵਿੱਚ ਜ਼ਿਮਨੀ ਚੋਣ ਆ ਗਈ ਹੈ। ਐਲਾਨ ਤਾਂ ਨਹੀਂ ਹੋਈ ਹੈ? ਐਲਾਨ ਨਹੀਂ ਹੋਈ, ਪਰ ਜਦੋਂ ਵੀ ਐਮਐਲਏ ਐਮਪੀ ਦਾ ਕਿਸੇ ਦਾ ਚਲਾਣਾ ਹੁੰਦਾ ਤਾਂ 6 ਮਹੀਨਿਆਂ ਦੇ ਵਿੱਚ ਤੁਹਾਨੂੰ ਉਹ ਚੋਣ ਹੋਈ ਜਾਣੀ ਹੈ। ਹਾਂਜੀ ਕਰਵਾਉਣੀ ਪੈਂਦੀ ਹੈ। ਹਾਂਜੀ ਇਸ ਸਾਲ 'ਚ ਹੀ ਆਉਣੀ ਹੋਈ ਹੈ। ਇਸ ਸਾਲ ਦੇ ਵਿੱਚ ਤੁਸੀਂ ਐਕਸਪੈਕਟ ਕਰਕੇ ਚਲੋ ਕਿ ਮਈ ਤੋਂ ਪਹਿਲਾਂ ਜੂਨ ਤੋਂ ਪਹਿਲਾਂ ਗਰਮੀਆਂ 'ਚ ਹਾਂਜੀ 6 ਮਹੀਨਿਆਂ ਤੋਂ ਪਹਿਲਾਂ ਚੋਣ ਹੋਣੀ ਲਾਜ਼ਮੀ ਆ। ਤੇ ਇਸੇ ਕਰਕੇ ਹੁਣ ਲਤੀਫਪੁਰੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਉਹ ਘਰ ਬਣਨਗੇ ਲੱਗਦਾ। ਹਾਂਜੀ ਘਰ ਬਣਨੇ ਸ਼ੁਰੂ ਹੈ। ਮਤਲਬ ਤੁਸੀਂ ਦੇਖੋ ਵੀ ਸਰਕਾਰ ਦਾ ਸਟਾਂਸ ਕੀ ਆ। ਘਰ ਢਾਉਣ ਵੇਲੇ ਕਹਿੰਦੇ ਸਾਨੂੰ ਕੋਰਟ ਦੇ ਆਰਡਰ ਆ, ਹੁਣ ਬਣਾਓਗੇ ਹੁਣ ਕਿਹਦੇ ਆਰਡਰ ਲੈ ਕੇ ਆਓਗੇ? ਇਸੇ ਫੈਕਟਰੀ ਨੂੰ ਕਹਿੰਦੇ ਜਦੋਂ ਮੁਆਵਜ਼ਾ ਦਿੱਤਾ 20 ਕਰੋੜ ਰੁਪਈਆ। ਇਹ ਇਦਾਂ ਹੀ ਆ ਪ੍ਰਵੀਨ, ਇਹਨਾਂ ਦਾ ਹਾਲ ਦੀ ਘੜੀ ਇਹ ਟਰਾਈ ਕਰਦੇ ਆ ਜੀ ਵੀ ਅੱਛਾ ਆਪਾਂ ਇਹਨਾਂ ਨੂੰ ਖੁਰਦ-ਬੁਰਦ ਕਰਕੇ ਦੇਖ ਲੈਨੇ ਆ, ਲੋਕ ਡਟ ਜਾਂਦੇ ਆ, ਫਿਰ ਇਵੈਂਚੁਅਲੀ ਯੂ ਟਰਨ ਮਾਰਨਾ ਪੈਂਦਾ ਹੈ। ਇਹ ਤਾਂ ਟਰਾਇਲ ਐਂਡ ਐਰਰ ਤੇ ਚੱਲ ਰਹੀ ਹੈ, ਇਦਾਂ ਲੱਗਦਾ ਕੰਮ ਇਹਨਾਂ ਦਾ ਨਾ ਵੀ ਆ ਕਰਕੇ ਦੇਖ ਲਈਏ, ਜੇ ਤਾਂ ਪੁੱਗ ਗਿਆ ਠੀਕ ਆ, ਨਹੀਂ ਤਾਂ ਯੂ ਟਰਨ ਤਾਂ ਆਪਾਂ ਮਾਰ ਹੀ ਲਵਾਂਗੇ, ਕੋਈ ਪਹਿਲਾ ਕਿਹੜਾ ਨਾ ਹੀ ਅਖੀਰਲਾ। ਨਹੀਂ ਅਸਲ ਦੇ ਵਿੱਚ ਹੋਇਆ ਕੀ ਨਾ, ਜਿਹੜਾ ਸੰਗਰੂਰ ਦੇ ਵਿੱਚ ਜਦੋਂ ਚੋਣ ਹੋਈ ਸੀ ਲੋਕ ਸਭਾ ਦੀ, ਉਦੋਂ ਲੋਕ ਜਜ਼ਬਾਤੀ ਤੌਰ ਤੇ ਬਹੁਤ, ਕਿਉਂਕਿ ਸਿੱਧੂ ਮੂਸੇਵਾਲਾ ਕਤਲ ਹੋ ਗਿਆ ਸੀ, ਦੀਪ ਸਿੱਧੂ ਦਾ ਹੋ ਗਿਆ ਸੀ, ਨੰਗਲ ਅੰਬਿਆਂ ਦਾ ਹੋ ਗਿਆ ਸੀ, ਮਾਰਚ ਅਪ੍ਰੈਲ ਤੇ ਮਈ ਫਰਵਰੀ 'ਚ ਦੀਪ ਸਿੱਧੂ ਦਾ ਹੋਇਆ, ਮਾਰਚ ਦੇ ਵਿੱਚ ਨੰਗਲ ਅੰਬਿਆਂ ਦਾ, ਤੇ ਅਪ੍ਰੈਲ ਤੇ ਮਈ ਦੇ ਵਿੱਚ ਸਿੱਧੂ ਮੂਸੇਵਾਲਾ। ਤੇ ਉਸ ਕਰਕੇ ਜਜ਼ਬਾਤੀ ਜੜਾ ਵੀ ਹੋਇਆ ਲੋਕਾਂ ਦਾ। ਤੇ ਇੱਕ ਇਹਨਾਂ ਨੇ 7 MP ਉਦੋਂ ਨਵੇਂ ਲਾਏ ਸੀ ਦਿੱਲੀੋਂ, ਵੀ ਪੰਜਾਬ ਤੋਂ ਪੁੱਛੇ ਨਹੀਂ ਸੀਗਾ ਕਿਸੇ MLA ਤੋਂ। ਲੋਕਾਂ ਦੇ ਮਨਾਂ ਦੇ ਵਿੱਚ ਉਹ ਵੀ ਗੁੱਸਾ ਸੀਗਾ। ਇੱਥੇ ਵੀ ਹੁਣ ਇਹੀ ਚੀਜ਼ ਆ, ਇੱਥੇ ਇਹ ਚੀਜ਼ ਇਸ ਕਰਕੇ ਅਹਿਮ ਹੋ ਜਾਂਦੀ ਹੈ ਵੀ ਲਤੀਫਪੁਰੇ ਦਾ ਤੁਸੀਂ ਦੇਖ ਲਓ ਮੋਰਚਾ ਲੱਗਿਆ, ਜੀਰੇ ਮੋਰਚਾ ਲੱਗਿਆ ਪਿਆ ਸੀ, ਫਿਰ ਵਹਿਬਲ ਕਲਾਂ ਦੇ ਵਿੱਚ ਹੁਣ ਪੰਥਕ ਮਸਲਿਆਂ ਤੇ ਮੋਰਚਾ ਮੋਹਾਲੀ ਲੱਗਿਆ ਹੋਇਆ। ਔਰ ਇਹ ਸਾਨੂੰ ਗੱਲ ਹਮੇਸ਼ਾ ਕਹਿਣੀ ਚਾਹੀਦੀ ਹੈ ਕਿ ਪੰਥਕ ਮੰਗਾਂ, ਚਾਹੇ ਉਹ ਲਾਪਤਾ ਪਾਵਨ ਸਰੂਪਾਂ ਦਾ ਮਸਲਾ ਹੋਵੇ, ਚਾਹੇ ਬੰਦੀ ਸਿੰਘਾਂ ਦਾ ਹੋਵੇ, ਚਾਹੇ ਉਹ ਜਿਹੜੇ ਸਾਡੇ ਹੋਰ ਸਿੱਖ ਅਹਿਮ ਮਸਲੇ ਨੇ, ਚਾਹੇ ਉਹ ਵਹਿਬਲ ਕਲਾਂ ਗੋਲੀਕਾਂਡ ਦਾ ਮਸਲਾ ਹੋਵੇ,
ਕੋਟਕਪੂਰਾ ਗੋਲੀकांड ਦਾ, ਬੇਅਦਬੀ ਦਾ ਮਸਲਾ ਹੋਵੇ, ਤਾਂ ਉਹਨਾਂ ਦੇ ਹੱਲ ਦੇ ਲਈ ਹੁਣ ਉੱਥੇ ਮੋਰਚਾ ਲੱਗਿਆ। ਤਾਂ ਸਰਕਾਰ ਦੀ ਘੇਰਾਬੰਦੀ ਤਾਂ ਲਗਾਤਾਰ ਇਸ਼ੂਜ਼ ਦੇ ਉੱਪਰ ਹੋ ਰਹੀ ਹੈ। ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਪਹਿਲਾਂ ਵੱਧ ਤੋਂ ਵੱਧ ਬੇਰੁਜ਼ਗਾਰ ਯੂਨੀਅਨਾਂ ਧਰਨੇ ਦਿੰਦੀਆਂ, ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਧਰਨੇ ਦੇਣੇ ਪੈਂਦੇ ਆਪਣੀਆਂ ਮੰਗਾਂ ਮਨਾਉਣ ਖਾਤਰ। ਕਿਸਾਨ ਤਾਂ ਇਕਜੁੱਟ ਹੁੰਦਾ ਸੀ, ਜਥੇਬੰਦੀਆਂ ਇੰਨੇ ਵੱਡੇ ਸੰਗਠਿਤ ਹੋ ਕੇ ਨਹੀਂ ਸੀ ਲੜਦੀਆਂ ਜਿੰਨੀਆਂ ਹੁਣ ਹੋ ਕੇ ਲੜਦੀਆਂ। ਤਾਂ ਹੁਣ ਇੱਕ ਪ੍ਰੈਸ਼ਰ ਗਰੁੱਪ ਦਾ ਕੰਮ ਕਰਦੀਆਂ ਇਹ ਜਿਹੜੀਆਂ ਧਿਰਾਂ ਨੇ ਸਾਰੀਆਂ, ਚਾਹੇ ਉਹ ਕਿਸਾਨ ਧਿਰਾਂ, ਮਜ਼ਦੂਰ ਧਿਰਾਂ ਹੋਣ, ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਨੂੰ। 24-25 ਹਜ਼ਾਰ ਠੇਕੇ ਤੇ ਨਵਾਂ ਕਾਮਾ ਵੀ ਰੱਖਿਆ ਸਰਕਾਰ ਨੇ, 25 ਹਜ਼ਾਰ ਨਵਾਂ ਰੁਜ਼ਗਾਰ ਦਿੱਤਾ। ਹਾਲਾਂਕਿ ਚਲੋ ਸਪੀਡ ਬਹੁਤ ਘੱਟ ਆ, ਇਸ ਸਪੀਡ ਨਾਲ ਤਾਂ ਚਲੋ ਕੰਮ ਚੱਲਣਾ ਨਹੀਂ, ਬੇਰੁਜ਼ਗਾਰੀ ਵੱਡੀ ਹੈ, ਪਰ ਚਲੋ ਤੁਹਾਨੂੰ ਸੋਰਸ ਵੀ ਵੇਖਣੇ ਪੈਂਦਾ ਕਿ ਅਸੀਂ ਤਨਖਾਹਾਂ ਕਿੱਥੋਂ ਦੇਣੀਆਂ। ਕੁਝ ਕੁ ਕਾਲਰ ਪ੍ਰਵੀਨ ਆਪਣੇ ਨਾਲ ਜੁੜੇ, ਆਪਾਂ ਜਲਦੀ ਲੈ ਲਈਏ ਕਿਉਂਕਿ ਸਮਾਂ ਆਪਣਾ ਖਤਮ ਹੋ ਚੁੱਕਾ ਹੈ। ਤੇ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਕਾਲਰਸ ਆ ਤੇ ਆਪਣੀ ਗੱਲ ਜਲਦ ਕਹਿਣ ਦੀ ਜਿਹੜੀ ਕੋਸ਼ਿਸ਼ ਆ ਉਹ ਜਿਹੜੀ ਕਰਿਓ। ਲਖਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ, ਇਹ ਜਿਹੜੀ ਜੀਰੇ ਦੀ ਮਿੱਲ ਆ ਇਹ ਬਣੀ ਨੂੰ ਕਿੰਨਾ ਚਿਰ ਹੋਇਆ ਜੀ? ਇਹ 2007 ਤੋਂ ਪਹਿਲਾਂ ਦੀ ਬਣੀ ਹੈ ਜੀ। ਅੱਛਾ, ਤੇ ਅਕਾਲੀ ਜਿਹੜੇ ਕਾਂਗਰਸੀਏ ਇਹਨਾਂ ਨੂੰ ਅੱਜ ਹੁਣ ਪਤਾ ਲੱਗਾ ਵੀ ਜੀਰੇ ਦੀ ਮਿੱਲ ਦਾ ਪਾਣੀ ਧਰਤੀ ਥੱਲੇ ਪਿਆ? ਨਹੀਂ, ਅਕਾਲੀ ਕਾਂਗਰਸੀ ਤਾਂ ਹੁਣ ਵੀ ਨਹੀਂ ਬੋਲੇ ਜੀ, ਹੁਣ ਤਾਂ ਲੋਕ ਹੀ ਬੋਲੇ ਆ। ਚਲੋ ਇਹ ਜਿਹੜਾ ਇਹਨਾਂ ਦੇ ਪਿੱਠ ਪਿੱਛੇ ਤਾਂ ਕੁਛ ਨਾ ਕੁਛ ਹੁੰਦਾ ਹੀ ਆ ਜੀ। ਨਹੀਂ, ਪਿੱਠ ਪਿੱਛੇ ਤਾਂ ਕੀ ਹੈ ਜੀ, 40 ਪਿੰਡਾਂ ਦੇ ਲੋਕ ਉੱਥੋਂ ਉੱਜਣ ਲਈ ਵਿਚਾਰੇ ਤਿਆਰ ਆ। ਪਿੱਠ ਪਿੱਛੇ ਤਾਂ ਕੀ ਨੇ, ਉਹਨਾਂ ਲੋਕ ਤਾਂ ਮੈਂ ਗੱਲ ਸਮਝਦਾ। ਤੇ ਇਹ ਜਿਹੜੇ ਜ਼ਿਮੀਂਦਾਰ ਆ ਜਾਂ ਇਹ ਪਬਲਿਕ ਆ, ਇਹਨਾਂ ਨੂੰ ਉਹ ਜਦੋਂ ਅਕਾਲੀ ਕਾਂਗਰਸੀ ਰਹੇ ਸੀ ਉਦੋਂ ਨਹੀਂ ਕਿਸੇ ਨੂੰ ਵੀ ਜਾਗ ਆਈ ਵੀ ਇਹ ਧਰਤੀ ਹੇਠਾਂ ਪਾਣੀ ਪੈਂਦਾ। ਜਾਗ ਨਹੀਂ ਆਈ, ਇਹ ਗੱਲ ਤੁਸੀਂ ਕਹਿ ਸਕਦੇ ਆ। ਜਾਗ ਨਹੀਂ ਆਈ ਪਰ ਹੁਣ ਇਹ ਜਿਹੜਾ ਇਹਨਾਂ ਕਿਸਾਨਾਂ ਦੇ ਮਗਰ ਵੀ ਪਾਰਟੀਆਂ ਹੁੰਦੀਆਂ। ਇਹ ਤਾਂ ਹੈ ਹੀ ਹੈ ਜੀ, ਜੁੜੇ ਰਹਿੰਦੇ ਆ ਲੋਕ। ਇਹਨਾਂ ਨੂੰ ਜਥੇਬੰਦੀਆਂ ਨੂੰ ਤਾਂ ਲੋਕ ਵੈਸੇ ਐਲੀਗੇਸ਼ਨ ਲੱਗਦੇ, ਪਰ ਜਦੋਂ ਪਾਣੀ ਮਾੜਾ ਨਿਕਲਿਆ ਲੋਕਾਂ ਨੂੰ ਉਦੋਂ ਪਤਾ ਲੱਗਿਆ ਸੀ, ਜਦੋਂ ਪਸ਼ੂ ਮਰਨ ਲੱਗ ਪਏ, ਘੋੜੀਆਂ, ਲੋਕਾਂ ਦੀਆਂ ਮੱਝਾਂ ਗਾਵਾਂ ਮਰਨ ਲੱਗ ਪਈਆਂ ਨਾ ਪਾਣੀ ਨਾਲ, ਜਦੋਂ ਗੰਦਲਾ ਪਾਣੀ ਟੁੱਟਦੀ ਉਦੋਂ ਪਤਾ ਲੱਗਿਆ, ਉਦੋਂ ਪਤਾ ਜ਼ਿਆਦਾ। ਹਾਂਜੀ, ਮਤਲਬ ਇਹਨਾਂ ਤੇ ਹੁਣ ਹੱਥ ਪੈਰ ਮਾਰਨ ਨੂੰ ਥਾਂ ਨਹੀਂ ਸੀ ਕੋਈ ਵੀ, ਪਰ ਉਹਦਾ ਪਾਣੀ ਨੂੰ ਟ੍ਰੀਟਮੈਂਟ ਜ਼ਰੂਰ ਕਰਾਉਣਾ ਚਾਹੀਦਾ ਸੀ, ਪਰ ਜਿਹੜੀਆਂ ਫੈਕਟਰੀਆਂ ਐਵੇਂ ਲੱਗਦੀਆਂ। ਜੀ ਜੀ ਜੀ, ਬਿਲਕੁਲ ਬਿਲਕੁਲ। ਹਾਂਜੀ, ਇਹ ਤਾਂ ਹੈ ਹੀ, ਐਵੇਂ ਨਹੀਂ ਲੱਗਦੀਆਂ। ਇਹਨਾਂ ਨੂੰ ਪਾਣੀ ਨੂੰ ਟ੍ਰੀਟਮੈਂਟ ਕਰਾ ਕੇ ਤਾਂ ਫੈਕਟਰੀ ਚਾਲੂ ਰੱਖਣੀ ਚਾਹੀਦੀ ਸੀ। ਇਹ ਕਰ ਲੈਂਦੇ ਤਾਂ ਚੰਗੇ ਰਹਿੰਦੇ ਆ। ਹੁਣ ਫੈਕਟਰੀ ਨੂੰ ਬੰਦ ਕਰਨ ਦਾ ਇਹਨਾਂ ਨੇ ਜਿਹੜਾ ਉਹ ਕਰਤਾ। ਪੰਜਾਬੀ ਰੇਡੀਓ USA ਤੇ ਤੁਸੀਂ ਫੇਸਬੁੱਕ ਪੇਜ ਤੇ ਜਾਓਗੇ, ਇੱਕ ਸਾਡੀ ਰਿਪੋਰਟ ਆ, ਬੜਾ ਅਹਿਮ ਦਸਤਾਵੇਜ਼ ਅਸੀਂ ਪਹਿਲਾਂ ਐਕਸਕਲੂਸਿਵ ਕੱਢ ਕੇ ਲਿਆਂਦਾ ਸੀ। ਵਿਧਾਨ ਸਭਾ ਦੀਆਂ ਕਮੇਟੀਆਂ ਦੀ ਰਿਪੋਰਟ ਸੀ ਸਾਡੇ ਕੋਲ 2007 ਦੀਆਂ। ਉਹਨਾਂ ਨੇ ਬਕਾਇਦਾ ਇਹ ਕਿਹਾ ਸੀਗਾ ਵੀ ਭਾਈ ਇਹ ਫੈਕਟਰੀਆਂ ਪੰਜਾਬ ਦੀ ਵਸੋਂ, ਪੰਜਾਬ ਦੇ ਲੋਕਾਂ ਵਾਸਤੇ, ਧਰਤੀ ਪਾਣੀ ਵਾਸਤੇ ਬਹੁਤ ਮਾੜੀਆਂ। 2007 ਦੀਆਂ ਗੱਲਾਂ, 15 ਸਾਲਾਂ ਬਾਅਦ ਲੋਕਾਂ ਨੂੰ ਧਰਨੇ ਦੇ ਕੇ ਬੰਦ ਕਰਾਉਣੀਆਂ ਪਈਆਂ। ਦੋਏ ਸਰਕਾਰਾਂ ਆ ਚੁੱਕੀਆਂ ਉਹਦੇ ਵਿੱਚ, ਦੋਨੇ। ਹਾਂਜੀ, ਦੋਨੇ ਬਿਲਕੁਲ। ਤੀਜੀ ਪਾਰਟੀ ਦੀ ਸਰਕਾਰ ਹੈ। ਹਾਂਜੀ ਹਾਂਜੀ, ਉਹਦੇ ਚ ਅਕਾਲੀ 10 ਸਾਲ ਅਕਾਲੀਆਂ ਦੇ, ਜਦੋਂ ਇਹਨੂੰ ਮੌਤ ਦੀਦੀ ਹੁੰਦੀ ਆ। ਪਰ ਇਹ ਆ ਵੀ ਇਹਨਾਂ ਦੇ ਮਗਰ ਵੀ ਜਿੱਦਾਂ ਕਿ ਡਰਾਈਵ ਕਰਨ ਵਾਲਾ ਕੋਈ ਨਾ ਕੋਈ ਹੁੰਦਾ। ਜਦੋਂ ਜਿਹਨਾਂ ਪਾਰਟੀਆਂ ਨੂੰ ਹੱਥ ਪੈਰ ਮਾਰਨ ਨੂੰ ਥਾਂ ਨਹੀਂ ਹੁੰਦਾ, ਉਹ ਫਿਰ ਕਹਿੰਦੇ ਚਲੋ ਸ਼ਾਬਾਸ਼ ਤੁਸੀਂ ਉੱਠੋ ਹੁਣ। ਚਲੋ ਚੰਗੀ ਗੱਲ ਹੈ, ਇਸੇ ਬਹਾਨੇ ਲੋਕ ਉੱਠੇ। ਮੈਂ ਨਾ ਵੀ ਚੰਗੀ ਗੱਲ ਆ। ਤੇ ਵੈਸੇ ਤਾਂ ਲੋਕਾਂ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਇਸ ਦੀ ਆਵਾਜ਼ ਹੋ ਸਕਦਾ ਚੱਕੀ ਹੋਵੇ, ਨਾ ਬਹੁਤੀ ਜਿਹੜੀ ਉਹ ਚੱਲੀ ਹੋਵੇ। ਹੁਣ ਇਹ ਆ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਦੋ ਪਾਰਟੀਆਂ, ਉਹ ਥੋੜੀ ਹਵਾ ਵੀ ਜ਼ਿਆਦਾ ਮਿਲ ਜਾਂਦੀ ਆ। ਇਹਦੇ ਵਿੱਚ ਜਿਹੜੀ ਉਹ ਕੋਈ ਗੱਲ ਨਹੀਂ ਆ, ਪਰ ਇਹਨਾਂ ਨੇ ਆਪਣੇ ਸਟਾਂਸ ਵੀ ਕੁਝ ਉਦਾਂ ਦੇ ਜਿਹੜੇ ਉਹ ਰੱਖੇ, ਜਿਸ ਕਰਕੇ ਲੋਕਾਂ ਨੂੰ ਇਦਾਂ। ਹਾਂ, ਲੋਕ ਅਸਲ ਦੇ ਵਿੱਚ ਇਹ ਵੀ ਗੱਲ ਕਹਿੰਦੇ ਕਿ ਜਿਹੜੀ ਡਿਸਟਿਲਰੀ ਦੇ ਆਪਰੇਸ਼ਨ ਸੀ ਨਾ, ਉਹ ਹੁਣ ਬਹੁਤ ਜ਼ਿਆਦਾ ਤੇਜ਼ ਹੋ ਚੁੱਕੇ ਸੀ। ਇਦੋਂ ਪਹਿਲਾਂ ਇੰਨੇ ਤੇਜ਼ ਨਹੀਂ ਸੀ। ਵੀ ਮੱਠਾ ਕੰਮ ਚੱਲੀ ਗਿਆ, ਸਹਿੰਦਾ ਵੀ ਉਹਨਾਂ ਕੁ ਧਰਤੀ ਚ ਪਾਈ ਗਈ ਵੀ ਉਹ ਫੈਲੀ ਗਿਆ, ਲੋਕਾਂ ਨੂੰ ਪਤਾ ਨਹੀਂ ਲੱਗਿਆ। ਸਰਕਾਰਾਂ ਨਾਲ ਰਲ ਮਿਲ ਕੇ ਕੰਮ ਹੁੰਦੇ, ਆਪਾਂ ਨੂੰ ਪਤਾ ਹੀ ਹੈ। ਇਹ ਤਾਂ ਹੈ, ਦੋਨੇ ਰਹੇ ਅਕਾਲੀ ਫੈਕਟਰੀਆਂ ਇਹਨਾਂ ਦੀ ਸਰਪ੍ਰਸਤੀ ਤੋਂ ਬਗੈਰ ਲੱਗਦੀਆਂ ਨਹੀਂ। ਬਿਲਕੁਲ। ਤੇ ਇੱਕ ਤਾਂ ਚਲੋ ਬੰਦ ਤਾਂ ਕੀਤੀ ਆ ਵੀ ਭਾਈ ਫਾਈਨ ਵੀ ਪਾਓ। ਹਾਂਜੀ, ਪਤਾ ਤਾਂ ਫੇਰ ਲੱਗੇ ਨਾ ਵੀ ਜੇ ਪਾਲਿਸੀ ਦਾ ਇਹਨਾਂ ਨੇ ਉਹ ਕੀਤਾ ਤੇ ਫਿਰ ਭਾਈ ਇਹ ਚੱਜ ਨਾਲ ਠੋਕਣਾ ਵੀ ਚਾਹੀਦਾ। ਹਾਂ, ਨਹੀਂ, ਉਹਨਾਂ ਨੂੰ ਵੀ ਆਵਾਜ਼ ਮਾਰੋ ਜਿਨ੍ਹਾਂ ਦੀਆਂ ਵਿਧਾਨ ਸਭਾ ਕਮੇਟੀਆਂ ਚ ਜਿਹੜੇ ਮੈਂਬਰ ਸੀ। ਭਾਈ ਤੁਸੀਂ ਕਮੇਟੀ ਬਣਾ ਲਈ, ਰਿਪੋਰਟ ਦੇ ਦਿੱਤੀ, ਤੁਸੀਂ ਉਹਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਜੀ, ਸਾਧੂ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਿਹੜਾ ਜੀ ਆਪ ਜੀ ਨੇ ਗੱਲਬਾਤ ਕੀਤੀ ਹਰੀ ਕ੍ਰਾਂਤੀ ਦੀ, ਜਿਨ੍ਹਾਂ ਬੰਦਿਆਂ ਦੇ ਕੋਲ ਤਾਂ ਆਪਣੇ 15, 18, 20 ਖੇਤ ਸੀਗੇ ਜ਼ਮੀਨ ਦੇ, ਹਾਂਜੀ, ਉਹ ਤਾਂ ਬਚ ਗਏ। ਉਹ ਕਾਮਯਾਬ ਵੀ ਹੋ ਗਏ, ਬਚ ਵੀ ਗਏ, ਕਿਉਂਕਿ ਉਹਨੇ ਟਰੈਕਟਰ ਟਰਾਲੀਆਂ ਵਗੈਰਾ ਸਭ ਕੁਝ ਲੈ ਕੇ ਉਹਨੇ ਆਪਣਾ। ਤੇ ਜਿਹੜੇ ਮੇਰੇ ਵਰਗੇ 5-4 ਖੇਤਾਂ ਵਰਗੇ ਸੀ, ਉਹ ਬਗਾਨੀ ਸ਼ਾਹ ਤੋਂ ਮੁੱਛਾਂ ਬਣਾਉਣ ਵਾਲੀ ਗੱਲ ਹੋਈ। ਉਹਨਾਂ ਨੇ 30 ਤੇ 35 ਹਜ਼ਾਰ ਠੇਕਾ ਦੇਣਾ ਸ਼ੁਰੂ ਕੀਤਾ। ਉਹ ਤਾਂ ਬਜਾਏ ਉਹਨਾਂ ਦਾ ਜੋ ਕੁਛ ਸੀਗਾ, ਸਗੋਂ ਰਹਿੰਦਾ ਖੁੰਦਾ ਵੀ ਉਹਨਾਂ ਦਾ ਕੰਮ ਖਰਾਬਾ ਪੈ ਗਿਆ। ਬਿਲਕੁਲ ਸਹੀ ਹੈ। ਬਾਕੀ ਅਸੀਂ ਖੱਟਿਆ ਕੀ ਹੈ ਜੀ, ਪੰਜਾਬ ਦਾ ਪਾਣੀ ਸਾਰਾ ਖਿੱਚ ਲਿਆ। ਸਾਡੇ ਪਿੰਡ ਦੇ
ਲੋਕ ਜਾ ਕੇ ਲਾਗੇ ਬਡਾਲਾ ਪੈਂਦਾ, ਉੱਥੋਂ ਜਾ ਕੇ ਪਾਣੀ ਪੀਣ ਲਈ ਜਾਂਦੇ ਰਹੇ ਆ। ਉਹ ਫਿਰ ਡੂੰਘੇ ਸਮਰਸੀਬਲ ਬੋਰ ਕਰਾਏ ਆ, ਕਿੰਨਾ ਤਾਂ ਤੁਸੀਂ ਹੋਰ ਡੂੰਘਾ ਪਾਣੀ ਲੈ ਜਾਓਗੇ। ਜੀ ਬਾਕੀ ਜਾਂ ਕੁਛ ਉਹ ਬੰਦੇ ਜੀ ਕਾਮਯਾਬ ਰਹੇ ਆ ਜਿਨ੍ਹਾਂ ਨੇ ਮੁਰਗੀ ਖਾਨੇ ਖੋਲ੍ਹ ਜਾਂ ਹੋਰ ਉਹ ਟੈਰੀ ਟ੍ਰੇਨਿੰਗ ਵਗੈਰਾ ਲੈ ਕੇ, ਉਹ ਕੁਛ ਬੰਦੇ ਮੈਂ ਦੇਖੇ ਆਪਣੇ ਇਲਾਕੇ ਦੇ ਵਿੱਚ, ਕੁਝ ਥੋੜੇ ਚੰਦ ਬੰਦੇ ਉਹ ਕਾਮਯਾਬ ਰਹੇ ਆ। ਬਾਕੀ ਜਿਹੜੇ ਛੋਟੇ ਫਾਰਮਰ ਸੀਗੇ ਜੀ, ਉਹ ਤਾਂ ਜ਼ਮੀਨਾਂ ਵੇਚ ਕੇ ਉਹਨਾਂ ਨੇ ਨਿਆਣੇ ਬਾਹਰ ਭੇਜਤੇ ਵੀ ਸਾਡੇ ਨਿਆਣੇ ਤਾਂ ਬਚੇ ਰਹਿਣ। ਹਾਂਜੀ ਤੇ ਮੈਂ ਤੁਹਾਡਾ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਸੁਣ ਰਿਹਾ ਸੀ ਵੀ ਤੇ ਬਾਕੀ ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਦੇਖੋ ਕੱਲੀ ਇਹੀ ਨਹੀਂ ਹੈ ਜਿਹੜੀ ਆਪਾਂ ਜੋਸ਼ੀ ਮੱਠ ਦੀ ਹੱਲ ਦੇਖੀ ਹੈ ਨਾ, ਹਾਂਜੀ ਸਬਸੀਡੈਂਸ ਜਿਹੜੀ ਹੁੰਦੀ ਹੈ, ਜਿਹੜੀ ਧਰਤੀ ਬਹਿ ਜਾਣੀ ਆ ਹਾਂਜੀ ਥੱਲੋਂ, ਹੁਣ ਪੰਜਾਬ ਦੇ ਵਿੱਚ ਵੀ ਇਵੈਂਚੁਅਲੀ ਪ੍ਰਵੀਨ ਇਹੀ ਚੀਜ਼ ਹੋ ਰਹੀ ਆ। ਜਿੰਨਾ ਪਾਣੀ ਆਪਾਂ ਥੱਲੋਂ ਕੱਢ ਲਿਆ, ਜਿਹੜੇ ਥੱਲੇ ਜਿਹਦੇ ਗੈਪ ਸੀਗੇ, ਜਿੱਥੇ ਪਾਣੀ ਸੀਗਾ, ਹਾਂਜੀ ਉਹ ਹੁਣ ਹੋ ਗਿਆ ਜ਼ਮੀਨ ਇੱਕ ਵਾਰੀ ਥੱਲੇ ਧੱਸ ਗਈ, ਉੱਥੇ ਨਾ ਪਾਣੀ ਕਦੀ ਦੁਬਾਰਾ ਖੜਾ ਹੋ ਸਕਦਾ ਹੈ ਨਾ ਉੱਥੇ ਉਹ ਜਾਣਾ ਹੈ। ਹਾਂਜੀ ਸੋ ਆਪਾਂ ਜ਼ਮੀਨ ਵੀ ਥੱਲੇ ਨੂੰ ਕਰ ਲਈ ਤੇ ਪਾਣੀ ਦਾ ਜਿਹੜਾ ਅੰਡਰ ਵਾਟਰ ਜਿਹੜਾ ਸੋਰਸ ਆ ਉਹਨੂੰ ਵੀ ਖਤਮ ਕਰ ਦਿੱਤਾ। ਇਹ ਬਹੁਤ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਆ, ਜਿਹੜੀ ਇੱਥੇ ਦੇ ਕਿਸਾਨਾਂ ਦੀ ਮਡੇਰਾ ਤੇ ਹੋਰ ਥਾਵਾਂ ਦੇ ਉੱਤੇ ਜਿਹੜੀ ਪ੍ਰੋਬਲਮ ਚੱਲ ਰਹੀ ਆ, ਉੱਧਰ ਨੂੰ ਹੀ ਜਾ ਰਹੀ ਆ। ਇਹ ਚੀਜ਼ਾਂ ਸੋਚਣ ਵਾਲੀਆਂ। ਹਾਂਜੀ ਚਲੋ ਤੇ ਸਮਾਂ ਸਮਾਪਤ ਹੈ ਜੀ। ਬਿਲਕੁਲ ਸਮਾਂ ਸਮਾਪਤੀ ਵਾਲਾ। ਰਾਜਕਰਮਵੀਰ ਸਿੰਘ ਜੀ ਲੈ ਗਏ ਜੀ, ਫਿਰ ਆ ਗਿਆ ਜੀ। ਬਿਲਕੁਲ ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।